ਤੇ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਤੁਹਾਨੂੰ ਲੈ ਚੱਲਦਾ ਸਿੱਧਾ ਕੈਲੀਫੋਰਨੀਆ ਦੇ ਪੈਸਾਡੀਨਾ ਦੇ ਵਿੱਚ, ਜਿੱਥੇ ਵਿਵਾਦਤ ਬਿੱਲ SB 553 ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ। ਇਹਨਾਂ ਵਿਰੋਧ ਪ੍ਰਦਰਸ਼ਨਾਂ ਤੇ ਰੋਸ ਮੁਜ਼ਾਹਰਿਆਂ ਦੇ ਵਿੱਚ ਪੈਸਾਡੀਨਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਜਿੱਥੇ ਪੰਜਾਬੀ ਭਾਈਚਾਰੇ ਦੇ ਲੋਕਾਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ ਸੀ, ਉੱਥੇ ਇਹਦੇ ਨਾਲ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਵਿਰੋਧ ਕਰ ਰਹੇ ਇਹਨਾਂ ਲੋਕਾਂ ਦਾ ਦੋਸ਼ ਹੈ ਕਿ ਜੇਕਰ ਇਹ ਵਿਵਾਦਤ ਬਿੱਲ ਪਾਸ ਹੋ ਗਿਆ ਤਾਂ ਛੋਟੇ ਕਾਰੋਬਾਰੀਆਂ, ਸਟੋਰਾਂ ਅਤੇ ਹੋਰ ਕਾਰੋਬਾਰਾਂ ਤੇ ਲੁੱਟ ਦਾ ਰਾਹ ਪੱਧਰਾ ਹੋ ਜਾਏਗਾ ਅਤੇ ਜਿੱਥੇ ਇਹ ਕਾਰੋਬਾਰਾਂ ਦੇ ਲਈ ਖਤਰੇ ਦੀ ਘੰਟੀ ਆ, ਉੱਥੇ ਇਹ ਆਮ ਲੋਕਾਂ ਦੇ ਲਈ ਵੀ ਸੁਰੱਖਿਆ ਦੇ ਲਈ ਬਹੁਤ ਵੱਡਾ ਖਤਰਾ ਬਣ ਜਾਣਾ ਹੈ। ਇਸ ਦੇ ਲਈ ਇਸ ਬਿੱਲ ਨੂੰ ਵਾਪਸ ਲੈਣ ਦੀ ਇਹਨਾਂ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ। ਦੱਸਦੇ ਚੱਲੀਏ ਕਿ ਜਦੋਂ ਤੋਂ SB 553 ਦਾ ਵਿਰੋਧ ਹੋਣ ਲੱਗਿਆ, ਉਦੋਂ ਤੋਂ ਹੀ ਕੈਲੀਫੋਰਨੀਆ ਦੇ ਵਿੱਚ ਵੱਡੀ ਪੱਧਰ ਤੇ ਪੰਜਾਬੀ ਭਾਈਚਾਰੇ ਵੱਲੋਂ ਦੂਜੇ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਇਸ ਵਿਵਾਦਤ ਅਤੇ ਮਾਰੂ ਬਿੱਲ ਨੂੰ ਵਾਪਸ ਕਰਵਾਉਣ ਦੇ ਲਈ ਲਗਾਤਾਰ ਲਾਮਬੰਦੀ ਤੇਜ਼ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਦੇ ਤਹਿਤ ਆਉਂਦੇ ਵੀਰਵਾਰ 31 ਅਗਸਤ ਨੂੰ ਇਸ ਬਿੱਲ ਦੇ ਵਿਰੋਧ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਦਾ ਵਿਰੋਧ ਕਰਨ ਲਈ ਇਕੱਠ ਹੋ ਰਿਹਾ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਛੋਟੇ ਕਾਰੋਬਾਰੀ ਸਟੋਰਾਂ ਵਾਲੇ, ਗੈਸ ਸਟੇਸ਼ਨਾਂ ਵਾਲੇ ਤੇ ਆਮ ਲੋਕ ਇਸ ਬਿੱਲ ਦਾ ਵਿਰੋਧ ਕਰਨ ਦੇ ਲਈ ਸੈਕਰਾਮੈਂਟੋ ਪਹੁੰਚ ਰਹੇ ਨੇ। ਤੇ ਇਸ ਬਿੱਲ ਦਾ ਵਿਰੋਧ ਕਰਨ ਦੇ ਲਈ ਜਿਹੜਾ ਮਿੱਥਿਆ ਗਿਆ ਸਮਾਂ ਜਾਂ ਜਿਸ ਸਮੇਂ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣੇ ਨੇ ਉਹ ਹੈ 8:30 ਵਜੇ। ਆਉਂਦੇ ਵੀਰਵਾਰ 31 ਅਗਸਤ ਸਵੇਰੇ 8:30 ਵਜੇ ਸੈਕਰਾਮੈਂਟੋ ਦੇ ਵਿੱਚ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। No hunting, no boat. ਬੰਦਾ ਬਹੁਤ ਵਧੀਆ ਮਿਲ ਲੋ ਇਹਨੂੰ। ਭਾਈ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਵੇਖ ਲਓ, ਪਹੁੰਚੇ ਹੋਏ ਇੱਥੇ ਹੈਗੇ ਆ। ਤੁਹਾਨੂੰ ਪਤਾ ਲੱਗਦਾ ਹੈ ਕਿੱਦਾਂ ਸਾਰੇ ਵੀ ਆਰ ਆਲ ਯੂਨਾਈਟਿਡ ਅਗੇਂਸਟ ਦ SB 553 ਕਿਉਂਕਿ SB 553 only thing does it protects the criminals but it hurts all the small businesses, so that's why we need to get together. ਜਿੱਦਾਂ ਕਿਸਾਨ ਮੋਰਚੇ ਦੇ ਵਿੱਚ ਆਪਾਂ ਇਕੱਠੇ ਹੋ ਕੇ ਜਿੱਤ ਪ੍ਰਾਪਤ ਕੀਤੀ ਆ, ਉਸੇ ਤਰੀਕੇ ਨਾਲ ਇੱਥੇ ਵੀ ਆਪਣੀ ਜਿੱਤ ਹੋਈ। ਜਿੱਤ ਤਾਂ ਹੀ ਹੋਊਗੀ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ। ਇੱਥੇ ਕੋਈ ਵੀ ਅਸੀਂ ਜਿਹਨੂੰ ਕਹਿੰਦੇ ਆ ਇਹ ਨਹੀਂ ਕਹਿ ਰਹੇ ਵੀ ਤੁਸੀਂ ਇਸ ਚੀਜ਼ ਨੂੰ ਮੋਡੀਫਾਈ ਕਰ ਲਓ, ਉਸ ਚੀਜ਼ ਨੂੰ ਮੋਡੀਫਾਈ ਕਰੋ। ਬੇਸਿਕਲੀ ਟੇਕ ਬੈਕ, ਸਟਾਪ SB 553, ਟੇਕ ਬੈਕ SB 553. That's what we want to make sure that this thing does not affect our small businesses. ਕਿਉਂਕਿ ਸਾਡੀ ਜਿਹੜੀ ਹੈਗੀ ਆ ਰੋਜ਼ੀ ਰੋਟੀ ਆ, ਸਾਡੀ ਕਮਿਊਨਿਟੀ ਦਾ ਜਿਹੜਾ ਹੈਗਾ ਰਿਜ਼ਕ ਹੈਗਾ, ਉਹ ਸਾਰਾ ਕੁਝ ਹੀ ਜਿਹੜਾ ਕਨਵੀਨੀਅੰਸ ਸਟੋਰਾਂ ਤੇ ਸਮਾਲ ਬਿਜ਼ਨਸ ਤੇ ਹੈਗਾ ਹੈ। ਤੇ ਜੇ ਆਪਾਂ ਉਹਨਾਂ ਨੇ ਕਿਲ ਕਰ ਦਿੱਤਾ ਹੈਗਾ ਤੇ ਫਿਰ ਸਾਡੇ ਪੱਲੇ ਕੀ ਰਹਿ ਜਾਣਾ ਹੈਗਾ। ਸੋ ਇਸ ਕਰਕੇ ਰਲ ਮਿਲ ਕੇ ਆਪਾਂ ਦੇਖੋ ਸਾਈਨ ਸਾਡੇ ਭਰਾ ਬਣਾ ਕੇ ਲੈ ਕੇ ਆਂਦੇ ਭਾਈ, ਸਾਰਿਆਂ ਨੂੰ ਸਾਈਨ ਦੇ ਦਿਓ ਭਾਈ। ਬਹੁਤ ਸਾਰੇ ਲੋਕਾਂ ਨੂੰ ਸਾਈਨ ਹੈ ਨਹੀਂਗੇ। ਗੁੱਡ ਜੌਬ ਭਾਜੀ, ਗੁੱਡ ਜੌਬ ਭਾਜੀ, ਥੈਂਕ ਯੂ। ਓਕੇ ਭਾਜੀ ਆਪਣੇ ਸਾਈਨ ਹੈਗੇ ਕਿ ਨਹੀਂ, ਉਹ ਇਧਰ ਨੂੰ ਦਿਖਾਓ ਥੋੜੇ ਖੋਲ ਕੇ ਸਾਹਮਣੇ ਇਸ ਤਰੀਕੇ ਨਾਲ। ਯਾਰ ਲੈਟ ਪੀਪਲ ਸੀ ਵਾਟ ਵੇਅਰ ਯੂ ਗੋਇੰਗ। ਨਾ ਆਪਾਂ ਕਹਿੰਦਾ ਦਿਖਾਉਣੇ ਨਾ ਸਾਹਮਣੇ ਆਪਣੇ ਜਾ ਰਿਹਾ ਹੈਗਾ। ਯਾ ਲੈਟ ਯੂਰ ਸਾਈਨ ਬੀ ਵਿਜ਼ੀਬਲ। ਨਹੀਂ 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 ਸਿੱਧਾ ਵੀ ਜਿਹੜਾ ਦਿਸਣਾ ਹੀ ਆ, ਸਿੱਧਾ ਹੀ ਚੱਲੋ, ਕੋਈ ਗੱਲ ਨਹੀਂ ਭਾਈ। ਸਿੱਧਾ ਨਹੀਂ ਦਿਸਣਾ ਕਿ ਗੱਡੀਆਂ ਉਧਰ ਜਾ ਰਹੀਆਂ ਭਾਜੀ, ਉਧਰੋਂ ਵੀ ਆ ਰਹੀਆਂ।
ਭਾਜੀ ਐਨੂੰ ਕਰਦੇ ਨੇ ਦੋਨੋਂ ਦਿਖਦਾ ਹੈਗਾ ਹੋਰ ਮੇਰਾ ਪਰਸਨਲ ਭਾਈ ਕੋਈ ਲੈਣ ਦੇਣ ਹੈ ਨਹੀਂ ਸੱਚੀ ਭਾਜੀ ਚੱਲ ਭਾਜੀ ਅੱਛੀ ਵਧੀਆ ਵਧੀਆ ਭਾਜੀ ਭਾਈ we all together stop SB 553 सही है भाजी हाँ जी भैन जी कहीं नहीं कल लिए why you here to fight against SB 553 Yes, we are fighting hard. yes we are fighting against SB 553 ਆ ਦੇਖ ਲਓ ਭੈਣਾਂ ਦਾ ਜੱਥਾ ਵੱਖਰਾ ਚੱਲਣਾ ਨਾਲ ਨਾਲ ਪਰ ਬਰਾਬਰ ਦਾ ਇਹਨਾਂ ਮੋਢੇ ਨਾਲ ਮੋਢਾ ਜੋੜ ਕੇ ਤੇ ਫਾਈਟ ਕਰ ਰਹੇ ਆ ਬੱਚੇ ਵੀ ਆਏ ਹੋਏ ਹੈਗੇ ਆ ਇਹਨਾਂ ਨੂੰ ਪਤਾ ਸਾਡੀ ਲਾਈਵਲੀਹੁੱਡ ਇਸੇ ਤੇ ਹੈਗੀ ਬੇਬੇ ਬਾਪੂ ਦੀ ਆ ਲਓ ਜੀ ਸਾਡੇ ਲੰਬੜਦਾਰ ਭਾਜੀ ਪਹੁੰਚੇ ਹੋਏ ਹੈਗੇ ਆ ਸਾਰੀਆਂ ਸੰਗਤਾਂ ਰਲ ਕੇ ਆ ਰਹੀਆਂ ਇਹਦੇ ਚ ਆਪਾਂ ਸਾਰੇ ਇਕੱਠੇ ਆ ਭਾਜੀ ਉਹ ਵੇਖੋ ਭਾਜੀ ਪਹੁੰਚ ਕੇ ਚੁੱਕੇ ਹੈਗੇ ਆ ਭਾਜੀ ਤੁਸੀਂ ਕਿੱਥੋਂ ਆਏ ਆ ਭਾਜੀ ਫੰਟਾਨਾ ਤੋਂ ਵੇਖਿਆ ਕੋਈ ਸ਼ਹਿਰ ਨਹੀਂ ਵਿੱਚ ਜਿੱਥੋਂ ਜਾਂਦੇ ਨਹੀਂ ਪਹੁੰਚੇ ਹੋਏ ਹੈਗੇ ਚੜ੍ਹਦੀ ਕਲਾ ਭਾਜੀ ਆਖੋ ਭਾਜੀ ਤੇ ਆ ਲਓ ਜੀ ਹੁਣ ਅਸੀਂ ਤਾਂ ਲੈ ਕੇ ਜਾ ਰਹੇ ਫਿਰ ਉੱਥੇ ਹੁਣ ਅਸੀਂ ਜਾ ਰਹੇ ਆ ਆਪਣੇ ਇਹਦੇ ਆਫਿਸ ਦੇ ਸਾਹਮਣੇ ਜਿੱਥੇ ਸਾਡਾ ਪ੍ਰੋਟੈਸਟ ਹੋ ਰਿਹਾ ਹੈਗਾ ਜਿਹੜੇ ਲੋਕ ਨਹੀਂ ਪਹੁੰਚੇ ਹੋਏ ਹੈਗੇ ਉਹਨਾਂ ਨੂੰ ਕਹਿ ਦਿਓ ਕ੍ਰਿਸ ਹੋਲਡਰ ਦਾ ਆਫਿਸ ਹੈਗਾ ਇੱਥੇ thanks to the media they are here too Get some on the step. yeah let's go forward भाजी आजो ਜਿੱਥੋਂ ਮਰਜ਼ੀ ਲੈ ਕੇ ਤੁਹਾਡੀ ਜ਼ਿੰਮੇਵਾਰੀ ਮੇਰੀ ਜ਼ਿੰਮੇਵਾਰੀ ਦੱਸਣ ਦੀ ਸਰ ਹੈਗੀ ਓਕੇ ਨਹੀਂ ਹੈਗਾ ਪਾਣੀ ਹੈਗਾ ਆਪਣੇ ਕੋਲ ਥੈਂਕ ਯੂ ਭਾਜੀ ਆ ਭਾਜੀ ਹੈਗਾ ਲੈ ਆਓ ਭਾਜੀ ਲੈ ਆਓ ਖੋਲ ਦੇਣਾ ਮੈਂ ਤੈਨੂੰ ਥੈਂਕ ਯੂ ਭਾਜੀ ਮੇਰੀ ਫੋਟੋ ਆਉਣੀ ਚਾਹੀਦੀ ਆ ਹਲੋ ਭਾਜੀ ਪਾਣੀ ਦਿੰਦੇ ਕਰਵੀ ਸਤਿ ਸ਼੍ਰੀ ਅਕਾਲ ਬਿਲਕੁਲ ਲੈ ਆਓ ਭਾਜੀ सेवा जी वेलकम भाजी वेलकम मैं क्या पानी ले आना सी पानी पानी आ रहे भाजी चल भाजी वेलकम भाजी वेलकम वीडियो का लगा दिखाया अच्छा वो कहती मैं चेक कर रहा है बैन होया जो सारा कुछ भी सारा खोल के था सब एक ये बैन आसमान मैं चलता एफडीए लग गए
ਬਾਤ ਨੂੰ ਵੇਰ ਕਰਦਾ ਵੀ ਤੁਸੀਂ ਇਹਦੇ ਨਾ ਕੋਈ ਚੱਲਦਾ ਤੁਹਾਡੇ ਬਚ ਕੇ ਹੁਣ ਅਖਰੀ ਆਉਣ ਲੱਗ ਗਏ ਕੀ ਇਹ ਮੇਰੇ ਖਿਆਲ ਸਾਰੇ ਬੰਦੇ ਵਿਹਲੇ ਪਏ ਨੇ ਜਾ ਕੇ ਦੱਸੋ ਹਰ ਇੱਕ ਨੂੰ ਸੁਣਦੇ ਨਹੀਂ ਕਰਦੇ ਹੀ ਯਸ ਯਾ ਦੇਖੋ ਭਾਈ ਮਾੜਾ ਜੀ लो भाई पानी लो पानी लो हाँ जी ठंडा ठंडा पानी जी पानी पानी जी पानी जल्दी जल लो जी लो भाजी ਭਾਈ ਫੜੋ ਥੋੜੀ ਚਿਰ ਵਾਸਤੇ ਵੀ ਥੋੜੇ ਜਿਹਾ ਫੜ ਲਓ ਇਹਨਾਂ ਪਿੱਛੇ ਦੇ ਬਿਲਕੁਲ ਇਹ ਨੂੰ ਕਰੋ Huh? Just put it back. One more? You might be on the road, you might be on the side, except don't stop traffic. कर लो कर देना मन होर पासे ਅੱਗੇ ਚਲੀਏ ਠੀਕ ਹੋ ਠੀਕ ਹੋ ਜੀ ਆ ਜਾਓ ਜੀ। ਤੁਹਾਡਾ ਲਾਈਵ ਚੱਲਦਾ ਪਿਆ नहीं हजे आई जाने नहीं भाजी भाजी आप मैं 10-15 मिनट दे यार मैं इतने आया डैडी थोड़े ना मैं तुम 10-15 मिनट तक कर दूँ कैसे दब के लो Tell him come outside. You need to talk to us. अपने दादा से भी बोलना मैं स्टाफ कहूँगा सारे
ਸਾਡੀ ਸੇਫਟੀ ਵੀ ਮੈਟਰ ਕਰਦੀ ਹੈ ਆਵਰ ਸੇਫਟੀ ਮੈਟਰਸ ਟੂ Stop! 553! 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 चलो बेटा जोर लगा सारे 553 Stop! 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 553! 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 Our ladies are here too. 553! 553! Stop! 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 553! Stop!
553. Stop. 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 553. Here we go. 553. ਜਿਵੇਂ ਕਿ ਤੁਸੀਂ ਦੇਖ ਰਹੇ ਹੈਗੇ ਇਸ ਵੇਲੇ ਹਰ ਸਮਾਗਮ ਸੋਲਡ ਹੈਗਾ ਬਾਹਰ ਕ੍ਰਿਸ ਹੋਲਡਰ ਦੇ ਗੁਰੂਆਂ ਤੱਕ ਪਹੁੰਚ ਚੁੱਕਾ ਹੈਗਾ। ਹੁਣ ਜੇ ਨਹੀਂ ਕੋਈ ਕਰ ਰਹੇ ਹੈਗੇ ਤੇ ਉਹ ਬੰਦੇ ਖੁਦ ਦੌੜ ਚੁੱਕੇ ਹੈਗੇ ਤੇ ਆਪਣੇ ਕ੍ਰਿਸ ਹੋਲਡਰ ਨਾਟ ਇਨ ਦ ਆਫਿਸ ਰਾਈਟ ਨਾਓ ਬਟ ਵੀ ਆਰ ਟੇਕਿੰਗ ਬੈਕ ਅਗੇਨ ਟੂ ਦ ਆਊਟਸਾਈਡ। ਸੋ ਉਹਦੇ ਦਫ਼ਤਰ ਦਾ ਅੰਦਰ ਦਾ ਹੈਗਾ ਸਾਰਾ ਹਿਸਾਬ ਹੈਗਾ। ਆ ਲਓ ਜੀ ਹੁਣ ਅਸੀਂ ਗੋਇੰਗ ਬੈਕ ਟੂ ਦ
outside again. हाँ जी प्यारियो ਜਿਹੜਾ ਆ ਨੰਬਰ ਹੈਗਾ ਲੋਕਲ ਨੰਬਰ ਹੈਗਾ ਆ ਇਸ ਨੰਬਰ ਤੇ ਸਾਰੇ ਜਣੇ ਕਾਲਾਂ ਕਰਕੇ ਜਿਹੜਾ ਆਪਣਾ ਪ੍ਰੋਟੈਸਟ ਹੈ ਦੱਸ ਦਿਓ 626 352 1917 626 351 1917 ਕੱਲਾ ਬੰਦਾ हाँ जी 626 351 1917 अरे कहने ਤੁਹਾਡੇ ਜੋ ਕਿ ਨਾ ਲਾਓ ਨਾਰਾ ਇੱਕ ਬੋਲੋ पंजाबी के नारा लाओ जी। यू स्पीक
Yeah. You can say the same. Stop. You can say stop. ਪੰਜਾਬੀ ਚ ਕਹਿੰਦੇ ਕਿੱਦਾਂ ਆ? Then stop. Stop is gonna. Then you're gonna stop. ਹਟਾਓ। Stop. Oh, stop, stop. ਲੋ ਭਾਈ ਪਹਿਲਾਂ ਸਾਰੇ ਵੀਰ ਬੋਲੇ ਆ, ਹੁਣ ਭੈਣ ਜੀ ਲੱਗੇ ਜਕਾਰਾ ਲਾਉਣ। ਸਾਰਿਆਂ ਨੇ ਬਰਾਬਰ ਦਾ ਹੰਗਾਰਾ ਦੇਣਾ ਹੈਗਾ। ਆਓ ਸਾਰੇ ਭੈਣ ਸਾਰੀਆਂ ਇਕੱਠੀਆਂ ਆ ਜਾਓ, ਸਾਹਮਣੇ ਆ ਜਾਓ। ਹਾਂਜੀ। Just stop in English, right? Stop and then they're gonna say the rest of the part. Okay. Stop, stop. Okay, guys. वो बोल रहे stop, कहीं चलो बोलो छेद करो। Okay, man. You have to show your presence. Presence show करो presence. Why we are here? Okay. Finish the protest at 2 o'clock. Right now, they're going to say something, and then we're going to do the petition right there in front of his office. And then 2 o'clock, we start the petition. It's too hot. I want to go there and sit there. So Yeah. I haven't signed it. You haven't signed any petition? Okay, let me get you signed. Get bored. Let's go see what they're talking about. भाई ठीक है You ask them how you going to fund you all your fees. They said, I'm going to tax the small business and retailers. This is their answer. They're putting burden on us. We have to do the police work. These lawmakers are coming to us. They're passing the laws. But passing the laws that we have to be the police for them. We have to protect ourselves. But this bill is going one step further, that we cannot stop the shoplifters. We cannot stop those. Neither we can tell our employees or your employees can stop them. They're requesting in the bill that we should keep a logbook for OSHA. In the logbook, you have to log every single incident, that who stole and all the incidents, who was robbers, who stole the stuff. In case you can do it, if the shoplifter is released, which they are by the police after shoplifting, they can come back and sue you because your logbooks were not filled properly. This is the loophole, like the handicap, like that, other previous ones we had, the ADA compliance. This is exactly the same thing, but this is going one step further, that we have to work the sitting scapegoats here. We cannot do anything, and we become the criminals for sending the message out there to the criminals that we cannot stop them. They can come and do anything, and we witness this every day. Sometimes Macy, other than Nordstroms,
Every day it's the news. Every day the big retailers are closing doors. Mr. Cortese, knowing all that, he included all of us in there. But I'd like to, hopefully there will be change. Due to everyone's unity, we're all together. We were together in Sacramento. We have so much pressure, on Mr. Holden. Nobody here today. He can't face us. He didn't give us time to talk to him. Last Thursday he came home to this district. He refused to give us any time to talk to him about our needs. So now there's some shake up there. They're very afraid of your unity. They're afraid of that, we're able to speak and interpret the law they made. So they are afraid of that. So thanks to everybody for being united and coming here, showing the unity and solidarity and the message they will get it in Sacramento. There's a little movement. There's a little movement on the bill. But we're analyzing. Our lawyers are analyzing. Hopefully we'll get the message soon what that movement is. They proposed some amendments to the bill. I have them here, but they're not implemented. These are just proposals. So we have to keep the pressure on. We have to keep the pressure on so they implement these amendments. So it's not being done yet. And we will be meeting again. We will meet in Sacramento. Keep the pressure until this is in our favor. ਭਾਜੀ ਬੋਲੋ ਤੁਸੀਂ ਭਾਜੀ ਆਓ ਮਾੜਾ ਬੋਲੋ ਇੱਥੇ ਆ ਜਾਓ ਦੋਸਤੋ ਅੱਜ ਆਪਾਂ ਇਸ ਸਿਚੁਏਸ਼ਨ 'ਚ ਖੜੇ ਆ ਕਿਉਂ ਖੜੇ ਆ ਤੁਹਾਨੂੰ ਪਤਾ ਕਿਉਂ ਖੜੇ ਆ ਅਸੀਂ ਸਾਰੇ ਸੁੱਤੇ ਪਏ ਸੀ ਬਿੱਲ ਜਿਹੜਾ ਸੈਨੇਟ ਤੋਂ ਪਾਸ ਹੋ ਚੁੱਕਿਆ ਸੀ ਅਸੀਂ ਆਪਣੇ ਸਕੂਲਾਂ ਦੇ ਵਿੱਚ ਟਾਈਮ ਲਾਉਂਦੇ ਆ ਪਰ ਇਹ ਨਹੀਂ ਸੋਚਦੇ ਵੀ ਪੋਲੀਟੀਕਲੀ ਕੀ ਹੋਣਾ ਚਾਹੀਦਾ ਪੋਲੀਟੀਕਲੀ ਕੋਈ ਇਨਵੋਲਵਮੈਂਟ ਨਹੀਂ ਹੈ ਸਾਡੀ ਪੋਲੀਟੀਕਲ ਇਨਵੋਲਵਮੈਂਟ ਬਹੁਤ ਜ਼ਰੂਰੀ ਆ ਕੈਲੀਫੋਰਨੀਆ ਦੇ ਵਿੱਚ 80 ਸੀਟਾਂ ਨੇ ਉਹ 'ਚੋਂ 18 ਸੀਟਾਂ ਰਿਪਬਲਿਕਨ ਦੀਆਂ ਨੇ ਤੇ 62 ਜਿਹੜੀਆਂ ਡੈਮੋਕ੍ਰੈਟ ਦੀਆਂ ਨੇ ਸਾਨੂੰ ਬਦਲੀ ਕਰਨ ਲਈ 31 ਸੀਟਾਂ ਦੀ ਲੋੜ ਆ ਜੇ ਅਸੀਂ ਆਪਣੇ ਆਪ ਨੂੰ ਐਕਸੈਪਟ ਕਰੀਏ ਤੇ ਉਹ 31 ਬੰਦਿਆਂ ਨੂੰ ਅਸੀਂ ਥਾਊਜ਼ੈਂਡ ਆਫ ਸਟੋਰ ਹੈਗੇ ਆਪਣਾ ਟਾਈਮ ਇਕੱਠਾ ਕਰੋ ਆਪਣੇ ਹੈਡ ਇਕੱਠੇ ਕਰੋ ਆਪਣਾ ਪੈਸਾ ਇਕੱਠਾ ਕਰੋ ਅਸੀਂ ਲੌਬੀ ਕਰ ਸਕਦੇ ਹਾਂ ਇਹ ਬੜਾ ਪੋਸੀਬਲ ਹੈ ਕਿ ਹੋ ਚੁੱਕਿਆ ਸੋ ਇਸ ਕਰਕੇ ਮੈਂ ਹਰ ਇੱਕ ਵੀਰ ਨੂੰ ਅਪੀਲ ਕਰਦਾ ਆਪਣੇ ਟਾਈਮ ਚੋਂ ਕੱਢੋ ਆਪਣੇ ਲੋਕਲ ਬੰਦੇ ਦੇ ਦਫ਼ਤਰ ਦੇ ਜਿਹੜੇ ਅਸੈਂਬਲੀ ਡਿਸਟ੍ਰਿਕਟ ਤੁਸੀਂ ਰਹਿੰਦੇ ਹੋ ਉਹ ਅਸੈਂਬਲੀ ਮੈਂਬਰ ਨਾਲ ਕੰਟੈਕਟ ਕਰੋ ਉਹਨੂੰ ਦੱਸੋ ਕੀ ਹੋ ਰਿਹਾ ਸਾਡਾ ਜਿਹੜਾ ਅਸੀਂ ਲਗਾਤਾਰ ਸਫ਼ਰ ਕਰ ਰਹੇ ਹਾਂ ਇੱਕ ਬਿੱਲ ਤੋਂ ਬਾਅਦ ਦੂਜਾ ਬਿੱਲ ਤੋਂ ਬਾਅਦ ਤੀਜਾ ਬਿੱਲ ਤੋਂ ਬਾਅਦ ਪਹਿਲੇ ਟਾਈਮ ਦੇ ਵਿੱਚ ਇਹ ਸਰਵੇ ਆਇਆ ਸੀ ਕਿ ਅਸੀਂ ਬਹੁਤ ਵੈਲਥ ਕ੍ਰੀਏਸ਼ਨ ਕਰਦੇ ਹਾਂ ਸਾਡੇ ਬੰਦਿਆਂ ਕੋਲ ਸਟੋਰ ਨੇ ਅਸੀਂ ਇੰਪਲੋਇਮੈਂਟ ਕ੍ਰੀਏਟ ਕਰਦੇ ਹਾਂ ਔਰ ਸਾਡੀ ਕੋਈ ਸੁਣਵਾਈ ਨਹੀਂ ਹੈ ਆਪਾਂ ਵੋਟਾਂ ਪਾ ਕੇ ਅੰਦਰ ਭੇਜ ਦਿੰਦੇ ਆ ਤੇ ਉੱਥੇ 에ਅਰ ਕੰਡੀਸ਼ਨਿੰਗ 'ਚ ਬਹਿ ਕੇ ਸਾਡੇ ਉਲਟ ਵੋਟਾਂ ਪਾਉਂਦੇ ਆ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਸਟਾਕਟਨ 'ਚ ਹੋਇਆ ਨਾ ਜੇ ਬਿੱਲ ਪਾਸ ਹੋ ਗਿਆ ਉਹ ਜੇ ਬਹੁਤ ਸਟਾਕਟਨ ਹੋਣਗੇ ਸਾਨੂੰ ਵੀ ਗੱਲਾਂ ਰੱਖਣੀਆਂ ਪੈਣਗੀਆਂ ਅਸੀਂ ਵੀ ਡਿਫੈਂਡ ਕਰਨਾ ਪਊਗਾ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਦਾ ਹਰ ਇੱਕ ਬੰਦੇ ਨੂੰ ਇਹ ਜ਼ਰੂਰੀ ਆ ਕਿ ਆਪਣੇ ਜਿਹੜਾ ਅਸੈਂਬਲੀਮੈਨ ਆ ਉਹਨੂੰ ਕੰਟੈਕਟ ਕਰੋ ਸੈਨੇਟਰ ਨੂੰ ਕੰਟੈਕਟ ਕਰੋ ਉਹਨੂੰ ਦੱਸੋ ਕਿ ਅਸੀਂ ਕਿੰਨੀਆਂ ਜੌਬਾਂ ਕ੍ਰੀਏਟ ਕਰਦੇ ਹਾਂ ਹਰ ਇੱਕ ਬੱਚਾ ਸਕੂਲ ਤੋਂ ਜਾਂ ਨਿਕਲਦਾ ਪਹਿਲੀ ਜੌਬ ਉਹਨੂੰ ਆਪਣੇ ਸਕੂਲਾਂ 'ਚ ਮਿਲਦੀ ਹੈ ਸਮਝੇ ਨਾ ਅਸੀਂ ਡੋਨੇਸ਼ਨਾਂ ਕਰਦੇ ਹਾਂ ਫੰਡ ਰੇਜ਼ਿੰਗ ਕਰਦੇ ਹਾਂ ਆਪਾਂ ਕਿੱਥੇ ਬੈਠੇ ਹਾਂ ਆਪਾਂ ਨੂੰ ਜ਼ਰੂਰੀ ਹੈ ਕਿ ਲੋੜ ਹੈ ਸਾਡੀ ਇਹ ਸਾਡੀ ਬੈਟਲ ਆ ਇੱਕ ਬਿੱਲ ਦੀ ਇਹ ਬੈਟਲ ਆ ਪਰ ਸਾਡੇ ਲਈ ਵਾਰ ਸ਼ੁਰੂ ਹੋ ਰਹੀ ਆ ਸਾਰੇ ਜਿਹੜੇ ਕੈਲੀਫੋਰਨੀਆ ਦੇ ਜਿੰਨੇ ਵੀ ਬਿੱਲ ਆਉਂਦੇ ਆ ਉਹਨਾਂ 'ਚ ਕੋਈ ਨਾ ਕੋਈ ਐਸਾ ਕੰਮ ਹੁੰਦਾ ਜਿੱਥੇ ਬਿਜ਼ਨਸ ਨੂੰ ਹਰਟ ਕਰਦੇ ਆ ਅਗਲਾ ਬਿੱਲ ਇੱਕ ਹੋਰ ਆ ਰਿਹਾ ਜਿੱਥੇ ਉਹ ਕਹਿੰਦੇ ਆ ਜੀ ਪਹਿਲਾਂ ਸੀਗਾ 3 ਦਿਨ ਆਪਾਂ ਨੂੰ ਫ੍ਰੀ ਦੇਣੇ ਪੈਂਦੇ ਆ ਉਹਨਾਂ ਨੂੰ ਵਿਦ ਸੈਲਰੀ ਹੁਣ ਨਵਾਂ ਬਿੱਲ ਆ ਰਿਹਾ ਉਹਦੇ 'ਚ 7 ਦਿਨ ਦੇਣੇ ਪੈਣੇ ਆ ਉਹਦੇ ਲਈ ਵੀ ਸਾਨੂੰ ਸਟਾਪ ਕਰਨਾ ਪੈਣਾ ਸੋ ਇਸ ਕਰਕੇ ਭਰਾਵੋ ਆਪਾਂ ਨੂੰ ਹੁਣ ਇੰਡੀਵਿਜੂਅਲੀ ਕਮਿਟ ਕਰਨਾ ਪੈਣਾ ਆਪਣੇ ਮਨ ਦੇ ਅੰਦਰ ਕਿ ਵੀ ਹੈਵ ਟੂ ਡੂ ਸਮਥਿੰਗ ਵੀ ਹੈਵ ਟੂ ਡੂ ਸਮਥਿੰਗ ਥੈਂਕ ਯੂ ਗੁਰਿੰਦਰ ਭਾਜੀ ਆਪਣੇ ਫੋਨ ਕਰੋ ਹਾਂਜੀ ਭਾਜੀ ਇੱਕ ਵਾਰੀ ਆਪਾਂ ਜਕਾਰਾ ਲਾ ਕੇ ਨਾ ਦੁਬਾਰਾ ਫਿਰ ਸ਼ੁਰੂ ਕਰਦੇ ਹਾਂ ਬੋਲੇ ਸੋਨਿਹਾਲ ਅੱਜ ਆਪਾਂ ਜਿਹੜੇ ਬਿੱਲ ਵਾਸਤੇ ਆਏ ਨਾ ਕਈ ਵਾਰੀ ਕਈ ਬੰਦੇ ਜਿਹੜੇ ਨਾ ਉਹ ਡਿਵਾਈਡ ਕਰਦੇ ਹੈਗੇ ਭਾਈ ਇਹ ਬਿੱਲ ਜਿਹੜਾ ਹੈਗਾ ਨਾ ਇਹਨਾਂ ਸਟੋਰਾਂ ਵਾਸਤੇ ਹੈਗਾ ਇਹਨਾਂ ਸਟੋਰਾਂ ਵਾਸਤੇ ਨਹੀਂ ਹੈਗਾ
ਰਿਐਲਿਟੀ ਇਹ ਹੈਗੀ ਇਹ ਬਿੱਲ ਜਿਹੜਾ ਹੈਗਾ ਸਾਡੇ ਸਾਰਿਆਂ ਦੇ ਹੀ ਅਗੇਂਸਟ ਜਾਂਦਾ ਹੈਗਾ। ਜਿੱਦਾਂ ਤੁਸੀਂ ਅੱਜ ਦੇਖਿਆ ਹੈਗਾ, ਪਰ ਸਵੇਰੇ ਕਿਸੇ ਨੇ ਵੀਡੀਓ ਦੇਖੀ ਕਿ ਨਹੀਂ ਦੇਖੀ, TJ Maxx ਦੇ ਵਿੱਚ ਕੀ ਹੋ ਰਿਹਾ ਹੈਗਾ, ਉੱਥੇ ਹੁਣ ਕੰਜ਼ਿਊਮਰ ਜਿਹੜੇ ਹੈਗੇ ਨਾ ਉਹਨਾਂ ਨੇ ਸ਼ਾਪਲਿਫਟਰਾਂ ਦੇ ਅਗੇਂਸਟ ਫਾਈਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜਿੱਦਾਂ ਭਾਈ ਨੇ ਭਾਵੇਂ ਅੰਗਰੇਜ਼ੀ ਦੱਸਿਆ ਹੈਗਾ ਵੀ ਹੁਣ ਇਹ ਕਹਿੰਦੇ ਹੈਗੇ ਵੀ ਜਦੋਂ ਕੋਈ ਤੁਹਾਡੇ ਸਟੋਰ ਤੇ ਤੁਹਾਨੂੰ ਗਾਲਾਂ ਕੱਢ ਕੇ ਗਿਆ ਹੈਗਾ, ਤੁਹਾਨੂੰ ਕੋਈ ਫਿੱਟੇ ਮੂੰਹ ਕਹਿ ਕੇ ਗਿਆ ਹੈਗਾ, ਪਹਿਲਾਂ ਉਹਦੀ ਲੌਗ ਬਣਾਓ, ਉਹ ਤੋਂ ਬਾਅਦ ਆਪਣੇ ਘਰਦਿਆਂ ਨੂੰ ਦਿਖਾਓ ਵੀ ਇੰਨੇ ਬੰਦੇ ਸਾਨੂੰ ਬੇਸ਼ਰਮ ਕਰਕੇ ਗਏ ਸਵੇਰ ਦੇ, ਉਹ ਤੁਹਾਨੂੰ ਸਾਡਾ ਰੱਖਣਾ ਪੈਣਾ। ਜਿੱਥੇ ਨਹੀਂ ਰੱਖਦੇ ਹੈਗੇ ਤੇ ਭੜ ਕੇ ਕੋਈ ਗੱਲਬਾਤ ਹੁੰਦੀ ਹੈ ਉੱਥੇ ਫਿਰ ਜਦੋਂ ਸਿਰ ਅਖੀਰ ਦੇ ਉੱਤੇ ਉਂਗਲ ਤੁਹਾਡੇ ਦਾ ਪੁਆਇੰਟ ਹੋਣੀ ਹੈਗੀ ਹੈ। ਸੋ ਕੋਈ ਵੀ ਇਹੋ ਜਿਹਾ ਕਾਨੂੰਨ ਜਦੋਂ ਇਹ ਲੈ ਕੇ ਆਉਂਦੇ ਉਦੋਂ ਬੜਾ ਸ਼ੂਗਰ ਕੋਟ ਕਰਦੇ ਪਏ। ਅਸੀਂ ਵਾਇਲੈਂਸ ਜਿਹੜੀ ਹੈਗੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਬਿੱਲ ਵਾਇਲੈਂਸ ਬੰਦ ਨਹੀਂ ਕਰ ਰਿਹਾ ਹੈਗਾ, ਇਹ ਬਿੱਲ ਤੁਹਾਡਾ ਵਾਇਲੈਂਸ ਵਧਾ ਰਿਹਾ ਹੈਗਾ। ਇਸ ਬਿੱਲ ਨੇ ਵਾਇਲੈਂਸ ਇਨਵਾਈਟ ਕਰਨੀ ਹੈਗੀ ਆ। ਜਦੋਂ ਕਿਸੇ ਕ੍ਰਿਮੀਨਲ ਨੂੰ ਪਤਾ ਹੈਗਾ ਕਿ ਤੁਸੀਂ ਉਹਤੇ ਹੱਥ ਨਹੀਂ ਚੱਕ ਸਕਦੇ, ਉਹ ਜਾਂਦੇ ਨਾਲੇ ਸਮਾਨ ਚੱਕਣਗੇ, ਨਾਲੇ ਕਾਂਟ ਕਰਨਗੇ ਤੇ ਨਾਲੇ ਜਿਹੜੇ ਤੁਹਾਡੇ ਰੈਗੂਲਰ ਕਸਟਮਰ ਹੈਗੇ ਉਹਨਾਂ ਨੂੰ ਹਰਾਸ ਕਰਨਗੇ। ਸੋ ਅੱਜ ਜਿੰਨੇ ਆਪਾਂ ਆਏ ਹੈਗੇ, ਕੱਲ ਨੈਕਸਟ ਟਾਈਮ ਜਦੋਂ ਕੋਈ ਪ੍ਰੋਟੈਸਟ ਹੁੰਦਾ ਹੈਗਾ, ਮੇਕ ਸ਼ੋਰ ਕਰਨਾ ਹੈਗਾ ਵੀ ਕੱਲਾ ਕੱਲਾ ਬੰਦਾ, ਘੱਟੋ ਘੱਟ 4-4 5-5 ਬੰਦੇ ਤੁਹਾਡੀ ਗੱਡੀ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਹੈਗੇ ਆ, ਤਾਂ ਹੀ ਆਪਾਂ ਇਹਨਾਂ ਨੂੰ ਫਾਈਟ ਕਰ ਸਕਦੇ ਹਾਂ। ਬਾਕੀ ਜਦੋਂ ਇਦਾਂ ਦਾ ਕੋਈ ਮੌਕਾ ਹੁੰਦਾ ਨਾ, ਉਦੋਂ ਇਹ ਨਾ ਦੇਖੋ ਵੀ ਇਹ ਮੇਰੇ ਵਾਸਤੇ ਨਹੀਂ ਹੈਗਾ। ਇੱਕ ਪੁਰਾਣੀ ਕਹਾਵਤ ਹੈਗੀ, ਅੱਜ ਮੈਂ ਦੁਬਾਰਾ ਕਹਿਣਾ ਵੀ ਹੋ ਸਕਦਾ ਜਦੋਂ ਕਿਸਾਨ ਮੋਰਚਾ ਹੋਇਆ ਸੀਗਾ, ਕਿਸਾਨ ਮੋਰਚੇ ਦੇ ਵਿੱਚ ਅਸੀਂ ਨਹੀਂ ਪਾਰਟਿਸਿਪੇਟ ਕਰ ਸਕੇ, ਹੋ ਸਕਦਾ ਟਰੱਕਾਂ ਵਾਲੇ ਅਸੀਂ ਪਾਰਟਿਸਿਪੇਟ ਨਹੀਂ ਕਰ ਸਕੇ ਹੈਗੇ, ਪਰ ਹੁਣ ਜਿਹੜਾ ਆਹ ਬਿੱਲ ਹੈਗਾ ਜੇ ਹੁਣ ਵੀ ਨਾ ਪਾਰਟਿਸਿਪੇਟ ਕਰ ਸਕੇ ਤਾਂ ਇੱਕ ਤੁਹਾਡੇ ਕੋਲ ਇੱਕ ਹੋਰ ਮੂਵਮੈਂਟ ਮੈਂ ਉਹਦਾ ਜਾ ਨਹੀਂ ਸਕਿਆ ਹੈਗਾ। ਜਦੋਂ ਵੀ ਕੋਈ ਮੌਕਾ ਹੁੰਦਾ ਕਮਿਊਨਿਟੀ ਦੇ ਇਕੱਠੇ ਹੋਣ ਦਾ, ਉਸ ਵੇਲੇ ਇਕੱਠੇ ਹੋ ਕੇ ਹਮਲਾ ਮਾਰਿਆ ਕਰੋ, ਬਿਕਾਜ਼ ਵੀ ਆਰ ਆਲ ਵਨ ਕਮਿਊਨਿਟੀ, ਟੂਗੇਦਰ ਵੀ ਆਰ ਸਟਰੋਂਗ। ਸਟਾਪ SB 553, ਸਟਾਪ SB 553, 553, stop 553, stop 553, stop 553, stop 553. Police on the Hi, I'm going to speak in English. My name is Harleen Sani. My family has been in small business since before I was born. I'm in my late 20s. And so, as far as all of you know, we've all been in small business for what seems like a really long time. Reading this bill kind of makes it seem as if the senator maybe thinks that we are not taking enough responsibility. We need to do more trainings. We need to keep more logs, as if we don't memorize every time somebody steals something from our stores. It just seems like more and more the blame is shifting towards small business owners who are already struggling with smash and grab robberies and with our employees facing danger what seems like every single day. They want us to hire qualified personnel that we have to find, that we have to keep logs for over a year, that we have to be responsible for keeping track of that. Maybe we need to put more alarm systems. We need to provide a shelter in place. If we do all these things, maybe if we were a Walmart or if we were a Target that has 40 employees on the floor at a time, maybe that makes sense. I wouldn't know. But small businesses, we maybe employ 3 employees in a day. Our employees are like our family. So to insinuate that we would be mad at them or that we're forcing them to fight criminals is just wrong. I don't know if he considered any small business owners when making this bill. So I think that the problem that needs to be addressed is why are we tiptoeing around the issue and putting small business owners at fault? Is there not any legislation that needs to be fixed so that criminals can face the repercussions that they need to face? Or are small business owners going to have to spend more, pay more, tell their employees that it is what it is until we have to close our businesses down? Because that's what it seems like where it's going, and that's what it seems like the senator wants us to do. So I think the senator needs to speak more and cater this bill towards small business owners. It does not work for small businesses, and it will put us out of business. Thank you. Stop! ਜਿਸ ਤਰ੍ਹਾਂ ਹਰਲੀਨ ਨੇ ਆਪਾਂ ਨੂੰ ਦੱਸਿਆ, ਸਾਰਿਆਂ ਨੂੰ ਪਤਾ ਹੈ ਵੀ ਆਪਣੇ ਸਟੋਰਾਂ ਦੇ ਵਿੱਚ ਕੀ ਕੁਛ ਹੋ ਰਿਹਾ। ਹੁਣ ਜੇ ਮੇਰੇ ਕੇ ਸਟੋਰ ਦੇ ਵਿੱਚ ਲੱਖ ਰੁਪਏ ਦੀ ਇਨਵੈਂਟਰੀ ਆ, 4 ਬੰਦੇ ਆਉਂਦੇ ਆ, ਉਹ ਚੱਕ ਕੇ 4000 ਦਾ ਸਮਾਨ ਲੈ ਜਾਂਦੇ ਆ, ਤਾਂ 20 ਕੁ ਦਿਨਾਂ ਬਾਅਦ ਮੈਂ ਸਟੋਰ ਬੰਦ ਕਰਨਾ ਪੈ ਜਾਣਾ।
ਇਸ ਕਰਕੇ ਆਪਣੀ ਯੂਨਿਟੀ ਬਹੁਤ ਜ਼ਰੂਰੀ ਹੈ। ਹਰ ਇੱਕ ਭੈਣ ਭਰਾ ਨੂੰ ਬੇਨਤੀ ਆ ਪਰਸਨ ਨੂੰ ਜਿਹੜਾ ਸੈਕਰਾਮੈਂਟੋ ਵੀ ਜਾਣਾ ਉਹਨਾਂ ਦਾ ਵੀ ਹੁਣੇ ਤੁਸੀਂ ਅਰੇਂਜ ਕਰੋ, ਕਿਉਂਕਿ ਕਿੱਦਾਂ ਜਾਣਾ ਇਹ ਨਾ ਹੋਵੇ ਆਪਣੇ ਬਾਕੀ ਜਿੰਨੇ ਬੰਦੇ ਆਪਾਂ ਸੋਚੇ ਸੀ ਉਹ ਬਹੁਤ ਘੱਟ ਆਏ ਆ, ਕਿਉਂਕਿ ਇਕੱਲੇ ਬੰਦੇ ਦਾ ਇਨਕਮ ਜਿੰਨੇ ਵੀ ਹੋ ਰਿਹਾ ਇਹ ਤੁਹਾਡਾ ਵੀ ਤੁਹਾਡੇ ਬੱਚਿਆਂ ਦਾ ਭਵਿੱਖ ਹੈਗਾ ਆ। ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਹੈ ਇਸ ਗੱਲ ਤੇ ਐਕਸ਼ਨ ਲੈਣ ਦੀ ਕਿ ਸਾਡੀ ਯੂਨਿਟੀ ਜਦੋਂ ਹੋਊਗੀ ਤਾਂ ਉਹ ਸਾਡੇ ਨਾਲ ਗੱਲ ਕਰਨਗੇ। ਜੇ ਸਾਡੀ ਯੂਨਿਟੀ ਨਹੀਂ ਤਾਂ ਉਹਨੇ ਕਿਸੇ ਨਾਲ ਗੱਲ ਨਹੀਂ ਕਰਨੀ। ਜਿਸ ਤਰ੍ਹਾਂ ਹੁਣ ਉਹਨੇ ਸੈਨ ਫਰਾਂਸਿਸਕੋ ਦੇ ਵਿੱਚ ਸਨ ਹੋਸੇ ਦੇ ਵਿੱਚ ਜੋ ਆਪਣਾ ਸੈਨੇਟਰ ਜੀ ਨੇ ਲਾਅ ਬਣਾਇਆ ਸੀ ਉਹ ਹੁਣ ਕੋਸ਼ਿਸ਼ ਕਰ ਰਿਹਾ, ਕਹਿੰਦਾ ਮੈਂ ਇਹਨੂੰ ਮੋਡੀਫਾਈ ਕਰਕੇ ਕਿ ਇਹਨੂੰ 15 ਬੰਦਿਆਂ ਦਾ ਕਰ ਦੇਣਾ। ਜਿਹੜਾ ਕਹਿੰਦਾ 15 ਬੰਦੇ ਆ ਉਹ ਤੋਂ ਥੱਲੇ ਲਾਅ ਅਪਲਾਈ ਨਹੀਂ ਹੋਗਾ। ਇਹ ਇੱਕ ਲੋਲੀਪੌਪ ਆ, ਕੋਈ ਸੱਚ ਨਹੀਂ ਹੈ, ਕੋਈ ਰਿਟਰਨ ਨਹੀਂ ਹੈ। ਇਸ ਕਰਕੇ ਸਾਨੂੰ ਇਸ ਚੀਜ਼ ਨੂੰ ਫਾਈਟ ਕਰਨਾ ਪੈਣਾ ਆ। ਆਪਾਂ ਨੂੰ ਪਰਸੋਂ ਨੂੰ ਸੈਕਰਾਮੈਂਟੋ ਜਾ ਕੇ ਆਪਣੀ ਯੂਨਿਟੀ ਦਿਖਾ ਲਈਏ, ਆਪਣੀ ਯੂਨਿਟੀ ਦੇ ਨਾਲ ਅਸੀਂ ਉਹਨਾਂ ਨੂੰ ਦੱਸੀਏ ਕਿ ਅਸੀਂ ਕੀ ਯੂਨਿਟੀ ਕਰ ਰਹੇ ਹਾਂ। ਜੇ ਕਿ ਜੋ ਕਿ ਸਮਾਲ ਬਿਜ਼ਨਸ ਜਿੰਨੇ ਵੀ ਹੈਗੇ ਆ ਇੱਕ ਕਮਿਊਨਿਟੀ ਦੀ ਬੈਕਬੋਨ ਹੁੰਦੀ ਆ ਲੋਕਾਂ ਵਾਸਤੇ। ਇਸ ਕਰਕੇ ਕਮਿਊਨਿਟੀ ਸਟੋਰ ਸਾਡੇ ਚੱਲਦੇ, ਸਾਡੇ ਬੈਕਬੋਨ ਨਾ ਹੋਣ ਤੇ ਸਾਡੇ ਸਟੋਰ ਬੰਦ ਹੋ ਜਾਣ। ਤੇ ਸਾਰੇ ਭਰਾਵਾਂ ਅੱਗੇ ਬੇਨਤੀ ਆ ਕਿ ਸਾਰੇ ਜਾਣ, ਕਿਰਪਾ ਕਰਕੇ ਨਾਲ ਜੇ ਇੱਕ ਦੋ ਹੋਰੋਂ ਵੀ ਖੜ ਸਕਦੇ ਖੜੋ, ਬਹੁਤ ਜ਼ਰੂਰੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਆਪਾਂ ਸਾਰੇ ਹੀ ਇੱਥੇ ਜੋ ਪ੍ਰੋਟੈਸਟ ਕਰਨ ਆਏ ਹਾਂ, ਸਭ ਤੋਂ ਪਹਿਲਾਂ ਸਾਨੂੰ ਸੋਚਣਾ ਪਊਗਾ ਇਹ ਦਿਨ ਕਿਉਂ ਦੇਖਣੇ ਪੈ ਰਹੇ ਨੇ। ਇਹ ਜਿਹੜੇ ਹਾਲਾਤ ਨੇ, ਕਿਉਂਕਿ ਜਿੱਦਾਂ ਭਾਈ ਸਾਹਿਬ ਨੇ ਕਿਹਾ ਆਪਾਂ ਸੁੱਤੇ ਪਏ ਹਾਂ। ਆਪਾਂ ਸੋਚਦੇ ਸੀ ਇੰਡੀਆ ਦੇ ਵਿੱਚ ਏਦਾਂ ਹੁੰਦਾ ਹੈ, ਪਰ ਉੱਥੇ ਨੀਵੇਂ ਪੱਧਰ ਤੇ ਹੁੰਦਾ ਹੈ ਤੇ ਉੱਚੇ ਪੱਧਰ ਤੇ ਹੁੰਦਾ। ਬਸ ਇਹ ਸੋਚ ਲਓ ਹੋ ਸਾਰਾ ਕੁਝ ਰਿਹਾ ਹੈ। ਉੱਥੇ ਕੁਝ ਹੋਰ ਸਿਸਟਮ ਹੈ, ਇੱਥੇ ਕੁਝ ਹੋਰ ਸਿਸਟਮ ਹੈ। ਉੱਥੇ ਆਪਾਂ ਨੂੰ ਛੇਤੀ ਪਤਾ ਲੱਗ ਜਾਂਦਾ, ਰੌਲਾ ਪਾ ਲੈਂਦੇ ਆਪਾਂ। ਪਰ ਇਹ ਸਮਝ ਲਓ ਇਹ ਜਿਹੜਾ ਆਪਾਂ ਅੱਜ ਪ੍ਰੋਟੈਸਟ ਕਰਨ ਆਏ ਆ ਨਾ, ਜਿਵੇਂ ਦਿੱਲੀ ਦੇ ਵਿੱਚ ਆ ਕਿਸਾਨ ਬੈਠੇ ਸੀ ਨਾ, ਤੇ ਪਹਿਲਾਂ ਲੱਗਿਆ ਸੀ ਪਤਾ ਨਹੀਂ ਕੌਣ ਬੰਦੇ ਨੇ, ਕੁਝ ਕਹਿੰਦੇ ਪੰਜਾਬ ਦੇ ਨੇ, ਕੁਝ ਆਖਦੇ ਨੇ ਯੂਪੀ ਦੇ ਨੇ, ਫਿਰ ਕਿਸੇ ਨੇ ਆਤੰਕਵਾਦੀ ਵੀ ਕਿਹਾ, ਬਹੁਤ ਕੁਝ ਲੋਕਾਂ ਨੇ ਬੋਲਿਆ। ਇਸ ਤਰ੍ਹਾਂ ਸਾਨੂੰ ਵੀ ਲੋਕੀ ਬੋਲਣਗੇ। ਪਰ ਆਹ ਵੇਖੋ, ਜੇ ਅੱਜ ਅਸੀਂ ਸੁੱਤੇ ਰਹਿ ਗਏ ਨਾ ਤੇ ਸਮਝ ਲਓ ਫਿਰ ਅਸੀਂ ਬਾਅਦ ਚ ਮਰਾਂਗੇ, ਪਰ ਅੱਜ ਹੀ ਮਰੇ ਸਮਝੋ। ਜੇ ਬਿੱਲ ਪਾਸ ਹੋ ਗਿਆ ਤੇ ਸਾਡਾ ਜੀਵਨ ਸਮਾਪਤ ਹੈ। ਸਾਡੇ ਬੱਚੇ ਜਿਹੜੇ ਨੇ ਨਾ ਉਹ ਅੱਜ ਬਿਜ਼ਨਸ ਓਨਰ ਦੇ ਬੱਚੇ ਨਹੀਂ, ਉਹ ਮੰਗਤੇ ਬਣ ਜਾਣਗੇ। ਔਰ ਮੈਂ ਤਾਂ ਇੱਕ ਹੋਰ ਕਹਿਣਾ ਸਰਕਾਰ ਨੂੰ, ਬਈ ਦੇਖੋ ਸਾਨੂੰ ਚੋਰੀ ਕਰਨੀ ਨਾ ਸਿਖਾਓ। ਅਸੀਂ ਤੇ ਚੋਰੀ ਕਰਨ ਤੋਂ ਡੱਕਦੇ ਹਾਂ ਲੋਕਾਂ ਨੂੰ। ਇਹ ਭਾਈ ਮਿਹਨਤ ਕਰੋ, 8-10-12 ਘੰਟੇ ਸ਼ਿਫਟ ਲਾਓ ਤੇ ਆਪਣਾ ਵਧੀਆ ਜੀਵਨ ਬਤੀਤ ਕਰੋ। ਪਰ ਜੇ ਇਹੋ ਜਿਹੇ ਹਾਲਾਤ ਬਣ ਗਏ ਫਿਰ ਚੋਰੀ ਕਰਨੀ ਸਾਨੂੰ ਵੀ ਆਉਂਦੀ ਹੈ। ਅਸੀਂ ਫਿਰ ਇਹਨਾਂ ਦੇ ਇੱਥੇ ਡਾਕੇ ਮਾਰਿਆ ਕਰਾਂਗੇ। ਫਿਰ ਇਸ ਗੱਲ ਤੋਂ ਵੀ ਮੈਨੂੰ ਕੋਈ ਸੰਕੋਚ ਨਹੀਂ ਕਹਿਣ ਨੂੰ, ਕਿਉਂਕਿ ਸਾਡੇ ਹਾਲਾਤ ਇਹੋ ਜਿਹੇ ਪੈਦਾ ਕਰ ਰਹੇ ਨੇ ਕਿ ਸਾਡੇ ਬੱਚੇ ਰੋਟੀ ਕਿੱਥੋਂ ਖਾਣਗੇ। ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ, 5 ਕਿਤਾਬਾਂ ਉੱਤੋਂ ਉਤਰੀਆਂ, 5 ਕਿਤਾਬਾਂ ਉੱਤੋਂ ਉਤਰੀਆਂ, 5ਵਾਂ ਉਤਰਿਆ ਡੰਡਾ। 5 ਕਿਤਾਬਾਂ ਕੁਝ ਨਾ ਕਰਦੀਆਂ, ਜੋ ਕਰਦਾ 100 ਡੰਡਾ। अच्छा भाई बहनों, मैं हिंदी में बोलूंगी और क्योंकि यहाँ पे हिंदी बोलने वाले भी बहुत सारे भाई बहन हैं जी जी, और नेपाल से भी बहुत सारे भाई बहन हैं, और हमारी एना जो है ये चाइना से है। तो हम सब जो है बिजनेस ओनर्स हैं। हम हिंदी, पंजाबी, गुजराती, मलयाली सब बिजनेस ओनर्स हैं। एक बेटर ड्रीम लेकर हम यहाँ आए थे, और हम वो सब ड्रीम अभी तक अचीव कर रहे थे। अमेरिका में ड्रीम लेकर आए थे टू बी योर ओन बिजनेस ओनर, और हम सब यहाँ पे बिजनेस ओनर हैं। अब आप ये सोचिए, एक बार्बर जो है उसको ट्रेनिंग लेनी पड़ेगी कि उसके काम पे आके कोई बाल कटा के भाग ना जाए। अगर वो भागता है तो उसको लॉग बनाना पड़ेगा और लिखना पड़ेगा, नहीं तो उसे $18,000 का फाइन है। आप ऐसा सोचो, वो जो टाको स्टैंड वाला साइड में खड़ा है सड़क के, उसके $400 लेके कोई भाग गया, उसको भी एक सिक्योरिटी वाला चाहिए, उसको भी सिक्योरिटी की ट्रेनिंग चाहिए, क्योंकि वो नहीं खुद कर सकता है। आप ये बिल सोचो, जितने भी चोर हैं वो बन जाएंगे साहूकार, और जितने साहूकार हैं वो बन जाएंगे चोर, क्योंकि अगर 18,000 का फाइन लगा तो हम तो लिखकर चोरी करेंगे ही ना। तो now I will introduce you to Anna. She's a business owner in Montebello, and she's representing her Chinese community over here today. She will talk to us in Chinese, so please listen to her carefully. We know we don't understand a lot of it, but we understand the sentiment. 嗨，
Hi, my name is Anna, and I'm from the United States, like 20 years. American gyms, American gyms, everybody have, right? So I feel right now it's not. 那我现在感觉呢，我的美国梦已经没有了。这个我们辛辛苦苦做了10几年的生意，到了随便就可以来拿。我们呢，到我们店里来拿东西，我们都不可以挡住他们，哪有这种道理啊？我现在呼吁我们所有的亚籍中国人站出来 ，Chinese everybody come out, okay? Stand up, stop, 553, 553, 553. 553, stop, 553, stop, 553. ਪਿੱਛੇ ਇੱਕ ਹੋਰ ਬੇਨਤੀ ਆ ਛੋਟੀ ਜਿਹਨੇ ਵੀ ਆਰਗੇਨਾਈਜ਼ਰ ਹੈਗੇ ਆ ਉਹਨਾਂ ਅੱਗੇ ਵੱਡੀ ਬੇਨਤੀ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਜ ਇੱਕ ਆਪਾਂ ਗੱਲ ਸਾਰੇ ਭੁੱਲ ਗਏ ਕਿ ਆਪਾਂ ਇੱਥੇ ਸਪੀਕਰ ਨਹੀਂ ਆਂਦਾ ਛੋਟਾ ਜੇ ਸਪੀਕਰ ਹੁੰਦਾ ਥੋੜੀ ਜਿਹੀ ਆਵਾਜ਼ ਬੋਲ ਹੁੰਦੀ ਉਹਨਾਂ ਬੁਲਾਉਂਦੀ ਜੇ ਆਪਾਂ ਪਰਸੋਂ ਨੂੰ ਵੀ ਜਾਣਾ ਆ ਜਿੰਨੇ ਇੱਕ ਵੀਰ ਜਾ ਸਕਦੇ ਨਾਲ ਛੋਟੇ ਸਪੀਕਰ ਜ਼ਰੂਰ ਖੜੋ Hello everyone. I just want to say a couple of things. If this bill passes, SB 553, it takes away your last line of defense. Guys. This bill, when they did Prop 47, they didn't do the whole job. This bill is all about last line of defense. If this bill passes, we have no rights. Our property rights are taken away. It's a big deal. It goes against the Constitution of this country. So let's stop this bill. If this bill goes through, there's no return. It's already bad in our businesses today. It's going to get a lot worse. So thank you for everyone, your participation. Let's keep it going. Thank you. ਹੁਣ ਆਪਣੇ ਸਾਹਮਣੇ ਬੇਕਰ ਤੋਂ ਆਏ ਨੇ ਰਾਜਪਾਲ ਸਿੰਘ ਇਹ ਤੁਹਾਨੂੰ ਸਾਂਝੀ ਕਰਾਂਗੇ ਹਾਂਜੀ ਮੈਂ ਤੁਹਾਨੂੰ ਪੰਜਾਬੀ ਦੀ 2-4 ਗੱਲਾਂ ਦੱਸ ਦਿੰਦਾ ਇੰਗਲਿਸ਼ ਮੇਰੀ ਥੋੜੀ ਜਿਹੀ ਵੀਕ ਹੈ ਇਸ ਕਰਕੇ ਜਿਹੜਾ ਆਹ ਬਿੱਲ ਹੈ ਇਹਨੂੰ ਚੋਰ ਬਿੱਲ ਕਹਿੰਦੇ ਆ ਤੇ ਇਹਦਾ ਜਦੋਂ ਆਇਆ ਸੀਗਾ ਸਾਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਜਿਹੜਾ ਕੰਮ ਹੈ ਇਹਦਾ ਆਪਣਾ ਖਰਾਬ ਹੋ ਜਾਣਾ ਚਲ ਕਈਆਂ ਬੰਦਿਆਂ ਨੇ ਲਿਜਾ ਵੀ ਦਿੰਦੇ ਆ ਹੁਣ ਆਪਾਂ ਨੂੰ ਇਹੀ ਹੈ ਗੱਲ ਵੀ ਆਪਣਾ ਜਿਵੇਂ ਆਪਣਾ ਕਿਸਾਨ ਮੋਰਚਾ ਜਿੱਤਿਆ ਹੀਗਾ ਤੇ ਕਿਸਾਨ ਮੋਰਚਾ ਵੀ ਚੱਲਿਆ ਤੇ ਐਵੇਂ ਆਪਾਂ ਨੂੰ ਇਹ ਮੋਰਚੇ ਚਲਾਉਣੇ ਪੈਣੇ ਆ ਇਹ ਇੱਕ ਬਿੱਲ ਨਹੀਂ ਹੈਗਾ 3 ਹੋਰ ਵੀ ਪਿੱਛੇ ਆ ਰਹੇ ਨੇ ਪਰਸੋਂ ਚੌਥੀ ਸਾਡੀ ਜਸਮੀਤ ਬੈਂਸ ਨਾਲ ਗੱਲ ਹੋਈ ਸੀ ਉਹਦੀ ਅਸੀਂ ਤਾਂ ਸਾਡੇ ਆਲਰੇਡੀ ਅੰਦਰ ਬਹੁਤ ਘਮਸਾਨ ਮੱਚਿਆ ਹੋਇਆ ਦੀ ਸਾਡੇ ਅੰਦਰ ਵੀ ਜਿਹੜਾ ਅਸੀਂ ਕਰੀ ਕੀ ਜਾਂਦੇ ਨੇ ਲੋਕ ਇਸ ਕਰਕੇ ਆਪਾਂ ਨੂੰ ਯੂਨਿਟੀ ਰੱਖਣੀ ਪੈਣੀ ਹੈ ਇਹ ਜਿਹੜੇ ਪ੍ਰੋਗਰਾਮ 9 ਵਜੇ ਹਾਂਜੀ ਤਰੀਕ ਕੱਲ ਰਾਤ ਨੂੰ ਜੀ ਨਹੀਂ ਕੱਲ ਨੂੰ ਰਾਤ ਨੂੰ ਨਹੀਂ ਜੀ ਇਹ ਹੈਗੀ ਆ ਆਪਣਾ 8ਵਾਂ ਮਹੀਨਾ 31 ਤਰੀਕ ਹੈ ਜੀ ਹੋ ਗਈ 8ਵਾਂ ਮਹੀਨਾ ਪਰਸੋਂ ਦਾ ਜੀ ਪਰਸੋਂ ਦਾ ਜੀ 8ਵਾਂ ਮਹੀਨਾ 31 ਤਰੀਕ ਮਾਰਨਿੰਗ ਤੇ ਇਸ ਕਰਕੇ ਇੱਕ ਬੇਨਤੀ ਹੋ ਰਿਹਾ ਨਾਲ ਹੀ ਜਿਹੜੇ ਬੰਦਿਆਂ ਨੇ ਜਾਣਾ ਗੁਰੂ ਘਰ ਆਪਣਾ ਨਾਮ ਕਰਾ ਲਿਖਾ ਦਿਓ ਇਹ ਨਾ ਹੋਵੇ ਵੀ ਸੰਗਤ ਬਾਹਲੀ ਹੋ ਜਾਵੇ ਆਪਣੇ ਕੋਲ ਇੱਕੋ ਪਾਸੇ ਸਾਰੇ ਜਾ ਨਾ ਸਕਦੇ ਇੱਥੇ ਨਾਮ ਤੁਹਾਨੂੰ ਲਿਖਾ ਦੇਣ ਜਾਂ ਮੇਰਾ ਤੁਸੀਂ ਨੰਬਰ ਲਿਖ ਲਓ 818 516 1823 again 818 516 1823 ਮੇਰਾ ਨਾਮ ਕੁਲਬੀਰ ਸਿੰਘ ਸਮਰਾ ਤੇ ਜਦੋਂ ਵੀ ਤੁਸੀਂ ਚਾਹੋਗੇ ਮੈਨੂੰ ਕਾਲ ਕਰ ਦਿਓ ਮੈਂ ਸਾਰਿਆਂ ਦਾ ਲਿਸਟ ਬਣਾ ਲਵਾਂ ਕਿਹੜੇ ਕਿਹੜੇ ਬੰਦੇ ਸਾਡੇ ਨਾਲ ਜਾਣਗੇ ਹੋਰ ਵੀ ਬਾਕੀ ਗੁਰੂ ਘਰਾਂ ਅੱਗੇ ਬੇਨਤੀ ਕਰਦੇ ਜਿਹੜੇ ਪ੍ਰਬੰਧਕ ਸੱਜਣ ਆ ਕਿ ਸਾਰਿਆਂ ਨੂੰ ਜੂੰਡੀ ਦਿਖਾ ਕੇ ਇਕੱਠੇ ਹੋ ਕੇ ਜਾਣਾ ਚਾਹੀਦਾ ਤਾਂ ਕਿ ਉੱਥੇ ਪਤਾ ਲੱਗੇ ਆਪਣੇ ਸਾਡੀਆਂ ਡਿਮਾਂਡਸ ਆ ਕੀ ਸਾਨੂੰ ਮੁਸ਼ਕਲਾਂ ਆ ਇਹਨਾਂ ਅੱਗੇ ਨਾਲ ਮੈਂ ਇਹ ਵੀ ਚਾਹੁੰਦਾ ਜਿਹੜਾ ਬੰਦਾ ਕੋਈ ਬਣਾਉਂਦਾ ਸਾਈਨ ਪਾਉਂਦੇ ਆ ਇੱਕ ਤਾਂ ਜ਼ਰੂਰ ਲਿਖਿਆ ਹੋਵੇ if 553 pass no donation no vote so they should when you guys have big banner you put in front of them they should know where to talk from ਇਹ ਉਹ ਸਾਡੇ ਨਹੀਂ ਫਰੈਂਡ ਅਸੀਂ ਉਹਨਾਂ ਦੇ ਫਰੈਂਡ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੁਐਸਚਨ ਜੀ ਮੈਂ ਦੋ ਪਾਸ ਕਰਦੀ ਹੋਏ ਹੋਰ ਭਾਈਆ ਪ੍ਰੈਸ਼ਰ ਪਾਸ ਦੀ ਇੱਕ ਹੋਰ ਪਾਸ ਕਰਨੀ ਹੋਵੇ ਤਾਂ ਆਪਾਂ ਸਾਰੇ ਪੰਜਾਬੀ ਆ ਸਿੱਖ ਆ ਤੇ ਬਿਜ਼ਨਸਮੈਨ ਇਹ ਚ ਕੋਈ ਦੋਰਾਵਾ ਨਹੀਂ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਆ ਵੀ ਬਾਬਾ ਨਾਨਕ ਕਹਿ ਗਿਆ ਵੀ ਆਪ ਪਛਤਾਇਆ ਕਿਆ ਕਰੇ ਜਦ ਚਿੜੀਆ ਚੋਕੇ ਕੇ
ਹੁਣ ਸੁੱਤੇ ਰਹਿ ਗਏ ਤਾਂ ਦੇਖ ਲਓ ਮਿੱਤਰੋ ਵੀ ਆਪਣੇ ਨਾਲ ਹੋਣਾ ਕੀ ਆ ਤੇ ਆਪਾਂ ਭੁੱਲੇ ਹੋਏ ਨਹੀਂ। ਸਾਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਤੇ ਆਪਣੇ ਗਰੁੱਪ ਛੋਟੇ ਛੋਟੇ ਗੁਰਦੁਆਰੇ 'ਚ ਬਣਾ ਕੇ ਇੱਕ ਕੰਟੈਕਟ ਬਣਾਓ ਕਿ ਜਦੋਂ ਸਾਨੂੰ ਮੈਸੇਜ ਭੇਜਣਾ ਪਵੇ ਤੇ ਸਾਨੂੰ ਇੱਕ ਨੰਬਰ ਤੇ 100 ਬੰਦੇ ਨੂੰ ਮੈਸੇਜ ਪਹੁੰਚ ਸਕੇ। ਸਾਡੇ ਇਕੱਠੇ ਹੋਣ ਦੀ ਯੂਨਿਟੀ ਨਾਲ ਸਾਡਾ ਸਾਰਾ ਮੁੱਖ ਹੋਣਾ। ਸਾਨੂੰ ਜਾਗਣਾ ਪੈਣਾ ਜਿੱਥੇ ਵੀ ਆਪਾਂ ਜਾਣਾ। ਜੇ ਅਸੀਂ ਪੋਲੀਟੀਕਲ ਸਿਸਟਮ ਵਿੱਚ ਇਨਵੋਲਵ ਨਹੀਂ ਹੁੰਦੇ ਤਾਂ ਅਸੀਂ ਗੁਲਾਮ ਹੋ ਜਾਂਦੇ ਹਾਂ। ਕਿਤੇ ਵੀ ਦੇਖ ਲਿਓ, ਜੇ ਤੁਸੀਂ ਆਜ਼ਾਦੀ ਨਾਲ ਜੀਣਾ ਤਾਂ ਤੁਹਾਨੂੰ ਜਾਗਣਾ ਪਊ, ਤੁਹਾਨੂੰ ਉੱਠਣਾ ਪਊ, ਤੁਹਾਨੂੰ ਆਪਣੇ ਲੀਡਰ ਚੁਣਨੇ ਪੈਣਗੇ। ਔਰ ਲੀਡਰ ਉਹ ਚੁਣਿਓ ਜੋ ਸਾਡਾ ਹੁੰਦਾ ਉਹ ਬਾਰ-ਬਾਰ ਨਾ ਲਵੇ। ਜਿਹੜੇ ਸੱਚੇ ਸੁੱਚੇ ਬੰਦਿਆਂ ਨੂੰ ਪਹਿਲਾਂ ਸੱਤਾਂ ਨੂੰ ਤਿਆਰ ਕਰੋ ਤੇ ਇਹ ਸਾਰੇ ਬੰਦਿਆਂ ਨੂੰ ਪਤਾ ਹੈ ਸਫਲਤਾ ਹੁੰਦੀ ਆ। ਸਫਲਤਾ ਡਰਦੇ ਬਹੁਤ ਨੇ ਪਰ ਸਾਨੂੰ ਡਰਾਉਣਾ ਹੋਣਾ ਚਾਹੀਦਾ। ਜਦੋਂ ਸਾਨੂੰ ਜਾਗਣਾ ਆ ਗਿਆ ਇਹ ਤੁਹਾਡੇ ਪੂਰੇ ਭੱਜਣਗੇ, ਤੁਹਾਡੇ ਮਗਰ ਅੰਦਰ ਪੁੱਛਿਆ ਕਰਨਗੇ ਭਾਈ ਸਾਹਿਬ ਤੁਸੀਂ ਕੀ ਚਾਹੁੰਦੇ ਹੋ, ਅਗਲਾ ਕੀ ਆਵੇ। ਤੇ ਜੇ ਅਸੀਂ ਇੱਥੇ ਰਹੇ ਤਾਂ ਫਿਰ ਸਾਡੇ ਥੋਪੇ ਜਾਣਗੇ, ਅਸੀਂ ਚੁੱਪ ਸਹੀ ਜਾਵਾਂਗੇ। ਜੇ ਤੁਸੀਂ ਇਹ ਵਿੱਚ ਸੁਧਾਰ ਲਿਆਉਣਾ ਤਾਂ ਤੁਹਾਨੂੰ ਜਾਗਣਾ ਪਊ, ਤੁਹਾਨੂੰ ਇਕੱਠ ਕਰਨਾ ਪਊ। ਯੂਨੀਅਨ ਐਜ ਸਟਰੈਂਥ ਇਹ ਅਮਰੀਕਾ ਦਾ ਇੱਕ ਕਾਨੂੰਨ ਆ। ਇਹ ਯੂਨੀਅਨ ਸਟੇਟ ਹੈ, ਯੂਨਾਈਟਿਡ ਸਟੇਟ ਤਾਂ ਕਹਿੰਦੇ ਆ ਕਿ ਤੁਸੀਂ ਯੂਨਾਈਟਿਡ ਨਾ ਹੋਏ ਤਾਂ ਯੂਨਾਈਟਿਡ ਸਟੇਟ ਵਿੱਚ ਖੜੇ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਤੁਹਾਨੂੰ ਕੈਲੀਫੋਰਨੀਆ ਦਾ ਇਕੱਠ ਕਰਨਾ ਪਊ, ਉਹਦੇ ਬਾਅਦ ਤੁਹਾਨੂੰ ਬਾਕੀ ਸਟੇਟਾਂ ਤੋਂ ਵੀ ਘੱਟੋ ਘੱਟ ਆਪਣੇ ਸੰਖਾਂ ਦਾ ਇਕੱਠ ਕਰੋ। ਜੇ ਅਸੀਂ ਇਕੱਠ ਕਰ ਲਾਂਗੇ ਸਾਨੂੰ ਕੋਈ ਮੁੰਡਿਆਂ ਤਾਕਤ ਨਹੀਂ ਹੈ। ਚੱਲ ਇੱਧਰ ਤਾਂ ਸੁਣ ਲਓ। ਇਹ ਅਣਗੌਲਿਆ ਕਰਕੇ ਆਪਣਾ ਨਹੀਂ ਸਰਨਾ। ਆਪਾਂ ਬਹੁਤ ਸੌ ਲਿਆ, ਪੈਸੇ ਆਪਣੇ ਕੋਲ ਬੜੇ ਆ, ਰੱਬ ਨੇ ਦੇਤੇ, ਆਪਾਂ ਇਕੱਠੇ ਵੀ ਕਰ ਲਏ, ਪਰ ਇਹ ਜਾਣ ਲੱਗਿਆ ਨੂੰ ਸਮਾਂ ਨਹੀਂ ਲੱਗਣਾ। ਤੁਹਾਡੇ ਦੱਸੂਗਾ ਉਲਟਾ ਚੋਰ ਕੋਤਵਾਲ ਕੋ ਡਾਟੇ ਵਾਲੀ ਗੱਲ ਤੁਹਾਡੇ ਸਾਹਮਣੇ ਹੋ ਰਹੀ ਹੈ। ਉਹ ਤੁਹਾਡੇ ਵੱਲ ਕਰਵਾ ਰਹੇ ਨੇ। ਅੱਛਾ ਦੱਸਿਆ ਵੀ ਆਪਣੇ ਕੋਲੇ 2 ਵਜੇ ਤੱਕ ਦਾ ਸਮਾਂ ਸੀਗਾ, ਉਹ ਆਪਣਾ ਖਤਮ ਹੋ ਰਿਹਾ। 2-3 ਆਪਾਂ ਚਕਾਰੇ ਛੱਡਾਂਗੇ, 5 ਚਕਾਰੇ ਛੱਡੋ ਦੇ ਨਾਂ ਤੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ। ਬਸ ਦਾ ਬੋਲਦੇ ਹੋ ਯਾਰ, ਇਹਨਾਂ ਨੇ ਦੇਣਾ ਛੱਡਣਾ ਨਹੀਂ। ਅਸੀਂ ਅਰੇਂਜ ਕੀਤਾ ਗੁਰਦੁਆਰਾ ਵਰਮਾਉਂਟ ਤੋਂ ਬੱਸ ਚੱਲੇਗੀ ਕਿਉਂਕਿ ਟਾਈਮ ਜਿਹੜਾ 9 ਵਜੇ ਦਾ, ਉੱਥੇ ਇੱਥੋਂ ਜਾ ਕੇ ਅਸੀਂ ਕਾਮਯਾਬ ਨਹੀਂ ਹੋ ਸਕਦੇ। ਉੱਥੇ ਬੱਸ ਪੂਰੇ 2 ਵਜੇ ਖੜੀ ਹੋਏਗੀ ਬੱਸ। ਇੱਕ ਨਹੀਂ, 2 ਨਹੀਂ, 3 ਜਿੰਨੀਆਂ ਬੱਸਾਂ ਹੋਣਗੀਆਂ ਗੁਰਦੁਆਰਾ ਵਰਮਾਉਂਟ ਅਰੇਂਜ ਕਰੇਗਾ। ਪਰ ਤੜਕੇ ਨਾਲ ਹੀ ਜੀ ਇੱਕ ਬੱਸ ਬੋਨਾਪਾਰਟ ਤੋਂ ਹੁਣੇ ਜਿਹੜੀ ਭਾਈ ਸਾਹਿਬ ਨੇ ਦੱਸਿਆ ਇਹ ਅਰੇਂਜ ਕਰਨਗੇ। ਇਹਨਾਂ ਦਾ ਨੰਬਰ ਲੈ ਲਓ, ਆਪਣਾ ਨੰਬਰ ਬੋਲ ਦਿਓ। ਦੂਜੀ ਬੇਨਤੀ, ਜਿਨ੍ਹਾਂ ਨੇ ਜਾਣਾ ਉਹ ਆਪਣਾ ਨਾਂ ਜ਼ਰੂਰ ਦੱਸ ਦੇਣ ਤਾਂ ਕਿ ਅਸੀਂ ਦੱਸੇ ਵੀ ਸਾਨੂੰ ਇੱਕ ਬੱਸ ਦੀ ਲੋੜ ਹੈ ਕਿ 2 ਬੱਸਾਂ ਦੀ ਲੋੜ ਹੈ। 2 ਗਰੁੱਪ ਹੈਗੇ ਨਾ, ਗਰੁੱਪਾਂ 'ਚ ਪਾ ਦੇਣ ਤੇ ਇੰਨੇ ਬੰਦੇ ਜਾਣੇ ਹੈਗੇ ਆ ਕਿ ਕਿਹਨੂੰ ਕੰਟੈਕਟ ਕਰਨਾ। ਬੋਲਦੇ ਯਾਰ ਭਾਜੀ, ਮੈਨੂੰ ਪਰ ਬੋਲਦੇ, ਮੇਰਾ ਨੰਬਰ ਬੋਲਦੇ ਹੈ ਹਾਂਜੀ ਭਾਜੀ, ਬੋਲਦੇ ਬੋਲਦੇ। ਹਾਂਜੀ ਭਾਜੀ, ਗੋਇਨਾ ਪਾਰਕ ਜੀ ਬੱਸ ਚੱਲਣੀ ਹੈਗੀ ਹੈ ਨਾ, ਉਹਦੇ ਵਾਸਤੇ ਫੋਨ ਨੰਬਰ ਹੈਗਾ ਜੀ 5623101850। ਇਹ ਆਪਣੇ ਪਰਮਜੀਤ ਭਾਜੀ ਦਾ ਨੰਬਰ ਹੈਗਾ ਹੈ, ਸਰਜੀਤ ਭਾਜੀ ਦਾ ਨੰਬਰ ਹੈਗਾ ਹੈ, ਪੱਡਾ ਭਾਜੀ ਦਾ 5623101850। ਇਹ ਬੱਸ ਗੋਇਨਾ ਪਾਰਕ ਤੋਂ ਚੱਲਣੀ ਹੈਗੀ ਆ। ਜਿਹੜੇ ਬੰਦੇ ਉੱਥੇ ਮਿਲਣਾ ਚਾਹੁੰਦੇ ਹੈਗੇ ਇਹਨਾਂ ਨੂੰ ਕੰਟੈਕਟ ਕਰ ਲਓ। ਬਾਕੀ ਆਪਣੇ ਕੋਲ 2 ਗਰੁੱਪ ਚੱਲ ਰਹੇ ਹੈਗੇ, ਇੱਕ ਆਲ ਸਮਾਲ ਬਿਜ਼ਨਸ ਵੱਲ ਚੱਲ ਰਿਹਾ ਹੈਗਾ, ਦੂਜਾ ਐਂਟੀ SB 553 ਹੈਗਾ। ਉੱਥੇ ਵੀ ਤੁਸੀਂ ਰਿਕੁਐਸਟ ਕਰ ਸਕਦੇ ਹੈਗੇ ਆ। ਵਿਲ ਮੇਕ ਸ਼ੋਰ ਦੈਟ ਦਿਸ ਥਿੰਗ ਹੈਜ਼ ਟੇਕਨ ਕੇਅਰ, ਹੂਐਵਰ ਵਾਂਟਸ ਟੂ ਗੋ। ਤੇ 2 ਵਜ ਗਏ ਭਾਈ, ਹੁਣ ਆਪਾਂ ਚੱਲਣ ਲੱਗੇ ਹੈਗੇ। ਗਰਮੀ ਬਹੁਤ ਜ਼ਿਆਦਾ, ਤੁਹਾਡੇ ਸਾਰਿਆਂ ਦਾ ਆਉਣ ਦਾ ਬਹੁਤ ਧੰਨਵਾਦ। ਜਹਦਰ ਭਾਜੀ ਬੋਲਾ 2 ਮਿੰਟ ਯਾਰ, ਬੋਲਾ 2 ਮਿੰਟ ਯਾਰ।
ਬੇਕਰ ਸਟਰੀਟ ਤੋਂ ਵੀ ਰਾਜਪਾਲ ਨਾਲ ਕੰਟੈਕਟ। ਵਾਹਿਗੁਰੂ ਜੀ ਕਾ ਖਾਲਸਾ। ਹੋ ਗਿਆ ਪਹਿਲਾਂ ਇੱਕ ਪੰਥਕ ਕਾਜ ਆ, ਸਾਂਝਾ ਕਾਜ ਆ ਜਿਹਨੂੰ ਕਹਿੰਦਾ, ਇਹਦੇ ਅੱਜ ਆਪਾਂ ਇਕੱਠੇ ਹੋਏ ਆ ਤੇ ਚੰਗੀ ਗੱਲ ਆ। ਅੱਗੇ ਨੂੰ ਵੀ ਸਾਨੂੰ ਲੀਗਲ ਫਾਈਟ ਵੀ ਕਰਨੀ ਪੈਣੀ ਆ, ਵੋਟਿੰਗ ਦਾ ਵੀ ਅਰੇਂਜਮੈਂਟ ਕਰਨਾ ਪੈਣਾ। ਕੁਛ ਮੇਰੇ ਵੀਰ ਇੱਥੇ ਸੈਂਟਰ ਕਾਂਗਰਸਮੈਨਾਂ ਨਾਲ ਵੀ ਘੁੰਮਦੇ ਸੀ, ਪਤਾ ਉਹਨਾਂ ਨੂੰ ਵੀ ਮਜ਼ਾਰਾ, ਪਰ ਉਹ ਇੱਥੇ ਨਹੀਂ ਕੋਈ ਆਏ। ਰੋਜ਼ ਇੱਥੇ ਲੋਕਾਂ ਨੂੰ ਕਾਰਡ ਬਣਦੇ ਆ ਜੀ, ਜੇ ਕਿਸੇ ਨੂੰ ਲੋੜ ਪਈ ਤਾਂ ਸਾਨੂੰ ਦੱਸਿਓ। ਅੱਜ ਕੋਈ ਉਹ ਇੱਥੇ ਬੜੇ ਨਹੀਂ, ਉਹਨਾਂ ਦਾ ਵੀ ਫਰਜ਼ ਬਣਦਾ ਜੇ ਉਹਨਾਂ ਦੀ ਅਪਰੋਚ ਆ ਤੇ ਉਹ ਆਣ ਕੇ ਗੁਰਦੁਆਰੇ ਸਰੋਪੇ ਵੀ ਉਹਨਾਂ ਨੂੰ ਦਵਾਉਂਦੇ ਆ, ਆਣ ਕੇ ਇੱਥੇ ਭਰਾਵਾਂ ਦੇ ਨਾਲ ਖੜੋ। ਮੇਰੇ ਕੋਲ ਨਾ ਸਟੋਰ ਆ ਨਾ ਟਰੱਕ ਆ, ਪਰ ਮੈਂ ਭਰਾਵਾਂ ਨਾਲ ਖੜਾ। ਜੇ ਮੋਰਚਾ ਲਾਉਣਾ ਪਿਆ ਮੋਰਚਾ ਵੀ ਲਾਵਾਂਗੇ, ਸੈਕਰਾਮੈਂਟੋ ਕੀ ਵਾਸ਼ਿੰਗਟਨ ਵੀ ਜਾਵਾਂਗੇ। ਜੇ ਇਕੱਠੇ ਹੋ ਕੇ ਤੁਰੋਗੇ, ਇਹ ਲੰਮੀ ਫਾਈਟ ਆ। ਮਿਸਾਲ ਦਿੰਨੇ ਆਪਾਂ ਕਿਸਾਨਾਂ ਦੀ, ਜਿੰਨੀ ਕਿਸਾਨਾਂ ਕੁਰਬਾਨੀ ਕੀਤੀ ਆ 1 ਸਾਲ ਦੇ ਵਿੱਚ, ਅਸੀਂ ਜੇ ਇਕੱਠੇ ਹੋ ਕੇ ਤੁਰ ਪਈਏ ਤੇ ਆਪਣੀ ਜਿੱਤ ਵਸ਼ ਹੋਊਗੀ। ਨਵੇਂ ਜਿਹੜੇ ਬਿੱਲ ਰੁਕ ਜਾਣਗੇ। ਹਰ ਇੱਕ ਨੂੰ ਅਪਰੋਚ ਕਰੋ। 2-3 ਇੱਥੇ ਵੀ ਬੰਦੇ ਆ, ਉਹਨਾਂ ਨੂੰ ਵੀ ਕਹਿੰਦੇ ਜਿਹੜੇ ਡੈਮੋਕ੍ਰੈਟਿਕਾਂ ਦੇ ਨਾਲ ਤੁਰੇ ਫਿਰਦੇ ਸੀ, ਭਰਾਵੋ ਸਾਨੂੰ ਲੋੜ ਆ, ਸਾਡੀ ਹੈਲਪ ਕਰੋ। ਅੱਜ ਜੇ ਸਾਨੂੰ ਲੋੜ ਆ, ਅੱਜ ਨਹੀਂ ਕਰ ਸਕਦੇ ਤੇ ਮੁੜ ਕੇ ਅਸੀਂ ਉਹਨਾਂ ਤੋਂ ਕੀ ਕਰਾਉਣਾ। ਮੇਰੀ ਗੱਲ ਕਿਸੇ ਨੂੰ ਚੰਗੀ ਲੱਗੇ ਚਾਹੇ ਮਾੜੀ ਲੱਗੇ, ਇਹਦੇ ਟੌਰ ਤਾਂ ਬਥੇਰੇ ਬਣਾਉਂਦੇ ਆ ਜੀ। ਮੇਰੀ ਹਨ ਕਾਂਗਰਸਮੈਨ ਸੈਂਟਰ ਨੇ, ਉਹਨਾਂ ਨੂੰ ਕਹੋ ਕਮਿਊਨਿਟੀ ਨਾਲ ਧੱਕਾ ਹੋ ਰਿਹਾ। ਤੁਸੀਂ ਕਿੰਨੇ ਵੀਰਾਂ ਨੂੰ ਨੌਕਰੀਆਂ ਦਿੰਦੇ ਆ, ਕਿੰਨੇ ਪਰਿਵਾਰ ਪਾਲਦੇ ਆ, ਗਵਰਨਮੈਂਟ ਨੂੰ ਕਿੰਨਾ ਟੈਕਸ ਆਉਂਦਾ। ਇਹ ਜੇ ਤੁਹਾਡਾ ਬੰਦ ਹੋ ਗਿਆ, ਗਵਰਨਮੈਂਟ ਦੀਆਂ ਨਾਸਾਬੰਦ ਆ ਜਿਹੜੇ ਬੈਠੇ ਉੱਪਰ ਤੁਹਾਡੇ ਟੈਕਸ ਤੋਂ ਸਾਰੇ ਤਨਖਾਹ ਲੈਂਦੇ ਆ। ਸਾਨੂੰ ਇਕੱਠੇ ਹੋਣ ਦੀ ਲੋੜ ਆ। ਮੈਂ ਬਹੁਤਾ ਕੁਛ ਨਾ ਕਹਿੰਦਾ ਹੋਇਆ, ਖਿਮਾ ਦਾ ਜੱਜ ਕੇ ਵਾਹਿਗੁਰੂ ਜੀ ਕਾ ਖਾਲਸਾ। ਇੱਕ ਫਾਈਨਲ ਅਨਾਉਂਸਮੈਂਟ ਹੈ। ਬਰਮਾਟ ਆਪਾਂ ਨੂੰ ਨੰਬਰ ਚਾਹੀਦਾ। ਅੱਜ ਰਾਤ ਨੂੰ ਪਹਿਲਾਂ ਤਾਂ ਜਿਹੜੀ ਅਮੈਂਡਮੈਂਟ ਆ ਰਹੀ ਬਿੱਲ ਦੇ ਵਿੱਚ, ਉਹਦੀ ਸਮਰੀ ਵਕੀਲ ਤਿਆਰ ਕਰ ਰਿਹਾ ਆ। ਉਹ ਸ਼ਾਮ ਤਾਈਂ ਅਸੀਂ WhatsApp ਗਰੁੱਪਾਂ ਤੇ ਪਾ ਦਾਂਗੇ। ਜਿਹੜਾ ਐਂਟੀ SB 553 ਗਰੁੱਪ ਹੈ ਉਹਦੇ 'ਚ ਪਾ ਦਾਂਗੇ। ਉਹਦੇ ਵਿੱਚੋਂ ਤੁਸੀਂ ਲੈ ਕੇ ਆਪਣੇ ਗਰੁੱਪ ਨਾਲ ਸ਼ੇਅਰ ਕਰ ਲਿਓ। ਤੇ ਇਹ ਰੇਡੀਓ ਤੇ ਵੀ ਨਾਲ ਆ ਰਹੀ ਆ। ਬਰਮਾਟ ਗੁਰਦੁਆਰੇ ਤੋਂ 2 ਬੱਸਾਂ ਦਾ ਪ੍ਰਬੰਧ ਕਰ ਰਹੇ ਆ। ਇਹ ਕਹਿ ਰਹੇ ਆ ਵੀ ਤੜਕੇ ਨੂੰ 2 ਵਜੇ ਵੀਰਵਾਰ ਨੂੰ ਚੱਲੇਗੀ ਬੱਸ। 2 ਵਜੇ ਤੇ ਅੱਜ ਸ਼ਾਮ ਨੂੰ ਤੁਸੀਂ ਗਰੁੱਪਾਂ 'ਚ ਪਾ ਕੇ ਆਪੋ ਆਪਣਾ ਨੰਬਰ ਦੇ ਦਿਓ ਤਾਂ ਕਿ ਪਤਾ ਲੱਗ ਜਾਏ ਵੀ ਬੱਸ ਦਾ ਜਿਹੜਾ ਖਰਚਾ ਉਹ ਵੀ $4-5,000 ਆ ਉੱਤੇ ਜਾਣ ਦਾ, ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਵੀ ਕਿੰਨੇ ਬੰਦੇ ਨੇ ਜਾਣਾ, ਕਿੰਨੀਆਂ ਬੱਸਾਂ ਚਾਹੀਦੀਆਂ। ਇੱਕ ਹੁਣੇ ਦੱਸਦੇ ਸੀ ਬਿਆਨਾ ਉੱਥੋਂ ਵੀ ਬੱਸ ਚੱਲ ਰਹੀ ਹੈ। ਬਾਕੀ ਜਿਨ੍ਹਾਂ ਵੀ ਇਹਨਾਂ ਨੇ ਕਾਰ ਦੇ ਵਿੱਚ ਜਾਣਾ, ਕਾਰ ਦੇ ਵਿੱਚ ਜਾ ਸਕਦੇ ਆ, ਪਰ ਕੋਸ਼ਿਸ਼ ਕਰਿਓ ਕਿ ਸਵੇਰ ਨੂੰ 8:30-9 ਵਜੇ ਉੱਥੇ ਪਹੁੰਚ ਜਿਓ। ਜਿਹੜੀ ਜ਼ਿਆਦਾ ਵੱਡੀ ਅਪਡੇਟ ਆ, ਜਿਹੜੀ ਅਮੈਂਡਮੈਂਟ ਹੋ ਰਹੀ ਹੈ ਜਿਹਦਾ ਇਸ ਵੇਲੇ ਰੂਮਰ ਪਿਆ ਵੀ ਇਹ ਹੋ ਗਿਆ, ਉਹਨੇ ਸਿਰਫ ਅਮੈਂਡਮੈਂਟ ਪ੍ਰਪੋਜ਼ ਕੀਤੀ ਹੈ ਵੀ ਆ ਅਸੀਂ ਕਰ ਦੇਣ, ਫਾਈਨਲ ਨਹੀਂ ਹੋਈ। ਉਹਦੀ ਵੋਟ ਫੇਰ ਵੀ 1 ਤਰੀਕ ਨੂੰ ਪੈਣੀ ਹੈ। 1 ਤਰੀਕ ਤੋਂ ਬਾਅਦ ਜੇ ਉਹ ਮੰਨ ਗਏ, ਇਹ ਜਿਹੜੀਆਂ ਪ੍ਰਪੋਜ਼ਲ ਨੂੰ ਵਿੱਚ ਪਾਉਣ ਲਈ, ਇੰਪਲੀਮੈਂਟ ਕਰਨ ਲਈ, ਇਹ ਮੁੜ ਕੇ ਅਸੈਂਬਲੀ ਦੇ ਵਿੱਚ ਬਿੱਲ ਫੇਰ ਜਾਏਗਾ। ਉਹ ਫੇਰ ਅਪਰੂਵ ਕਰਨਗੇ ਤੇ ਫੇਰ ਦੁਬਾਰਾ ਇਹਨੂੰ ਵੋਟਿੰਗ ਲਈ ਜਾਊਗਾ। ਇਹ ਲੰਬਾ ਪ੍ਰੋਸੈਸ ਹੈ। ਜਿਹੜਾ ਪ੍ਰੈਸ਼ਰ ਆ ਇਹਨਾਂ ਦੇ ਉੱਤੇ, ਉਹ ਤੁਸੀਂ ਛੱਡਿਓ ਨਾ। ਇਹ ਪ੍ਰੈਸ਼ਰ ਦੇ ਨਾਲ ਹੀ ਹੋਇਆ। ਇਹ ਸਾਰਿਆਂ ਦੇ ਸਹਿਯੋਗ ਦੇ ਨਾਲ, ਸਾਰਿਆਂ ਦੇ ਪ੍ਰੈਸ਼ਰ ਦੇ ਨਾਲ ਹੀ ਗੱਲ ਇੱਥੇ ਪਹੁੰਚੀ ਆ। ਭਾਈਓ ਵੀਰੋ, ਇਹ ਛੱਡਿਓ ਨਾ, ਇਹਨੂੰ ਰੱਖੋ। 31 ਤਰੀਕ ਨੂੰ ਵੱਡੀ ਰੈਲੀ ਆ, ਉੱਥੇ ਉਹਨਾਂ ਤੇ ਪ੍ਰੈਸ਼ਰ ਪੈ ਜਾਏ ਤਾਂ ਉਹ ਮੰਨ ਜਾਣਗੇ। ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਦੋ ਵੀਰਾਂ ਦੇ ਨੰਬਰ ਰਾਜਪਾਲ ਨਾਲ ਕੰਟੈਕਟ ਕਰ ਸਕਦੇ ਆ। ਉਹਨਾਂ ਦਾ ਨੰਬਰ ਹੈਗਾ 661 ਰਾਜਪਾਲ ਦਾ ਨੰਬਰ ਹੈਗਾ 661 213 7562। ਇੱਕ ਵਾਰ ਫਿਰ ਦੱਸਿਓ। 661 213 7562। ਕੁਲਬੀਰ ਦਾ ਨੰਬਰ ਤੇ ਮੇਰਾ ਨੰਬਰ ਲਿਖ ਲਓ। ਭਾਈ ਬੋਲ 818-331-1459 ਅਮਰੀਕ ਸਿੰਘ ਰਸੀਆ। ਇਹ ਭਾਜੀ ਹੈਗਾ ਜਿਨ੍ਹਾਂ ਵੀ ਵਾਸਤੇ ਜਾਣਾ ਵਰਮੌਂਟ ਵਾਸਤੇ, ਇਹਨਾਂ ਦੋਨਾਂ ਬੰਦਿਆਂ ਨੂੰ ਕੰਟੈਕਟ ਕਰ ਲਓ। ਕੁਲਬੀਰ ਸਿੰਘ ਸਮਰਾ। ਭਾਈ ਕੀ ਨੰਬਰ ਤੁਹਾਡਾ? 818-516-1823। ਪਰ 2 ਵਜੇ ਪੂਰੇ ਉੱਤੇ ਜੀ ਸਿੰਘ ਭਾਜੀ ਆਪਣਾ ਨੰਬਰ ਦੱਸਿਓ ਇੱਕ ਵਾਰੀ। 818-331-1459। ਸੋ ਵੀਰ ਸਾਡੇ ਭਾਈ ਸਾਹਿਬ ਦਾ ਨੰਬਰ ਵੀ ਲਿਖ ਲਓ। ਹਾਂਜੀ, ਹਲੋ ਜੀ। ਭੁਪਿੰਦਰ ਸਿੰਘ ਭਾਈ ਭੁਪਿੰਦਰ ਸਿੰਘ ਹੋਣੀ ਹੈਗੇ। ਭਾਈ ਆਪਣਾ ਨੰਬਰ ਦੱਸ ਦਿਓ ਭਾਜੀ। 559-350
2369 ਭਾਈ ਭੁਪਿੰਦਰ ਸਿੰਘ ਰੰਗੀਲਾ ਬਰਮੌਟ ਗੁਰਦੁਆਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜਥੇਦਾਰ फोटो है नहीं मेरे को ਆਦਰ ਦਿਖਾਉਂਦੇ ਰਾਜ भाजी वी आर एंडिंग राइट नाउ हेलो जी सेकंड भाजी ਅਸੀਂ ਆਪ ਸਾਰੇ ਕਿੱਥੇ ਵੱਜਦਾ ਹਾਂ ਬੇਕਰਫੀਲਡ ਤੋਂ ਉਸ ਤੋਂ ਬਾਅਦ ਚ ਬੋਨਾ ਪਾਰਕ ਤੋਂ ਸਾਰੇ ਪਾਸਿਓਂ ਸਾਡੇ ਜਿਹੜੇ ਹੈਗੇ ਵੀਰ ਸਾਰੇ ਪਹੁੰਚੇ ਹੈਗੇ ਆ। ਆਹ ਦੇਖੋ ਪਿਓ ਪੁੱਤਰ ਦੀ ਯਾਰੀ ਇੱਥੋਂ ਤੱਕ ਪਹੁੰਚਦੀ ਹੈਗੀ ਆ। ਓਕੇ ਮੇਰਾ ਘਰ ਦੇ ਵਿੱਚ ਨਹੀਂ ਕੰਮ ਦੇ ਵਿੱਚ ਵੀ ਬਰਾਬਰ ਆਣ ਕੇ ਵੋਟਾ ਦਿੰਦੇ ਹੈਗੇ ਆ। ਆ ਜਾਓ ਪੁੱਤ ਕੋਈ ਨਹੀਂ। ਹਾਂਜੀ ਭਾਈ ਜੀ ਲਾਈਵ ਚੱਲ ਰਿਹਾ ਹੈਗਾ ਲਾਈਵ ਚੱਲ ਰਿਹਾ ਸਰ ਉਹ ਵਿੱਚ ਭਾਜੀ ਤੇ ਠੀਕ ਹੈ ਵੀਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 105 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਪਹੁੰਚੇ ਹੈਗੇ ਆ। ਇਟ ਡਸ ਸ਼ੋਜ਼ ਯੂਰ ਕਮਿਟਮੈਂਟ ਸੋ ਵੀ ਆਰ ਹੇਅਰ ਟੂਗੇਦਰ। ਓਕੇ ਜੀ ਥੈਂਕ ਯੂ ਐਵਰੀਵਨ।